ट्रैवल सर्विसेज, यूनिवर्सिटी टैक्स, पेरोल, वीज़ा, OCI कार्ड, पासपोर्ट ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਖਬਰਾਂ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਘੱਲੂ ਘਰਾ ਹਫ਼ਤਾ ਚੱਲ ਰਿਹਾ ਹੈ। ਇਸ ਪੂਰੇ ਹਫ਼ਤੇ ਦੇ ਵਿੱਚ ਸੰਨ 1984 ਦੇ ਵਿੱਚ ਉਸ ਟਾਈਮ ਦੀ ਜਿਹੜੀ ਮੌਜੂਦਾ ਸਰਕਾਰ ਸੀਗੀ ਉਸ ਨੇ ਸ਼੍ਰੀ ਦਰਬਾਰ ਸਾਹਿਬ ਤੇ 72 ਦੇ ਕਰੀਬ ਹੋਰ ਗੁਰੂ ਘਰਾਂ ਦੇ ਉੱਤੇ ਹਮਲੇ ਕੀਤੇ ਸੀ। ਸੋ 10 ਦਿਨਾਂ ਦਾ ਟੈਰਰ ਸੀ ਜਿਹੜਾ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੇ ਉੱਤੇ ਕੀਤਾ। ਅੱਜ ਦੇ ਦਿਨ ਜੂਨ 3 ਜੋ 1984 ਸੀ ਉਸ ਦਿਨ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ ਸੀ, ਲੱਖਾਂ ਲੋਕ ਸ਼੍ਰੀ ਦਰਬਾਰ ਸਾਹਿਬ ਇਕੱਠੇ ਹੋਏ ਸੀ। 36 ਘੰਟੇ ਦਾ ਜਿਹੜਾ ਕਰਫਿਊ ਲਾ ਦਿੱਤਾ ਗਿਆ ਸੀ, ਪੰਜਾਬ ਨੂੰ ਟੋਟਲੀ ਕੱਟ ਆਫ ਕਰ ਦਿੱਤਾ ਗਿਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਵੀ ਉੱਥੇ ਕੀ ਕੁਝ ਵਾਪਰ ਰਿਹਾ ਹੈਗਾ। ਇੰਦਰਾ ਗਾਂਧੀ ਨੇ ਨੇਸ਼ਨ ਨੂੰ ਜਦੋਂ ਐਡਰੈਸ ਕੀਤਾ ਤੇ ਉਹਨੇ ਇਹ ਕਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੂਪਸ ਆਲਰੇਡੀ ਪਹੁੰਚ ਚੁੱਕੇ ਆ ਤੇ ਉਹ ਪਲਾਨ ਕਰ ਰਹੇ ਆ ਫੁੱਲ ਸਕੇਲ ਵਾਰ, ਜੋ ਅੰਦਰ ਹੈਗੇ ਦਰਬਾਰ ਸਾਹਿਬ ਦੇ ਜਿਨ੍ਹਾਂ ਚ ਮੈਜੋਰਿਟੀ ਚ ਅਨਆਰਮਡ ਸਿਵਲ ਟਾਰਗੇਟਸ ਜੋ ਦੱਸੇ ਜਾ ਰਹੇ, ਅਨਆਰਮਡ ਸਿਵਲ ਜੋ ਸੰਗਤ ਸੀਗੀ ਦਰਬਾਰ ਸਾਹਿਬ ਦੇ ਅੰਦਰ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ। ਤੇ 1 ਜੂਨ ਨੂੰ ਭਾਈ ਮਹਿੰਗਾ ਸਿੰਘ ਉਹਨਾਂ ਦੀ ਸ਼ਹਾਦਤ ਹੁੰਦੀ ਆ ਤੇ ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਆ ਫਿਰ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਆ। ਟੈਲੀਫੋਨ ਕਨੈਕਸ਼ਨ ਜੋ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੀ ਉਹ ਸਾਰੇ ਡਿਸਕਨੈਕਟ ਕਰ ਦਿੱਤੇ ਗਏ। ਬਹੁਤ ਹੀ ਘੱਟ ਸਿੱਖ ਸੀਗੇ ਜਿਨ੍ਹਾਂ ਦੇ ਕੋਲ ਹਥਿਆਰ ਸੀਗੇ ਤੇ ਗਵਰਨਮੈਂਟ ਨੇ ਪੂਰਾ ਪੰਜਾਬ ਸਟੇਟ ਨੂੰ ਪੂਰੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਸੀ ਤਾਂ ਕਿ ਕੋਈ ਜਿਹੜਾ ਇੰਨਾ ਜ਼ੁਲਮ ਹੋਣਾ ਆ, ਇੰਨਾ ਕਾਰਨੇਜ ਕਰਨਾ ਆ, ਉਸ ਨੂੰ ਕੋਈ ਵੀ ਦੇਖ ਨਾ ਸਕੇ। ਜੀ ਬਿਲਕੁਲ। ਸੋ ਆਪਾਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਧਰਮ ਦੀ ਖਾਤਰ, ਕੌਮ ਦੀ ਖਾਤਰ ਆਪਣੀਆਂ ਜਾਨਾਂ ਜਿਹੜੀਆਂ ਉਹ ਨਿਸ਼ਾਵਰ ਜਿਹੜੀਆਂ ਉਹ ਕਰ ਦਿੱਤੀਆਂ। ਸੋ ਆਓ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਿਹੜਾ ਆਪਾਂ ਉਹਨਾਂ ਨੂੰ ਸਿਜਦਾ ਵੀ ਕਰੀਏ ਤੇ ਉਹਨਾਂ ਤੋਂ ਕੁਛ ਮਾਰਗ ਜਿਹੜਾ ਉਹ ਦੇਖੀਏ। ਨਾਲ ਹੀ ਇਸੇ ਸੰਬੰਧ ਵਿੱਚ ਦੱਸਦੇ ਜਾਈਏ 7 ਜੂਨ ਨੂੰ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਵਿੱਚ 88 ਸੈਕਿੰਡ ਸਟਰੀਟ ਤੋਂ ਸਵੇਰੇ 10 ਵਜੇ ਐਗਜ਼ੈਕਟਲੀ ਨਗਰ ਕੀਰਤਨ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਤੋਂ ਸ਼ੁਰੂ ਹੋਵੇਗਾ, ਜਿਸ ਨੇ ਬਾਅਦ ਦੇ ਵਿੱਚ ਆਪਣਾ ਜਿਹੜਾ ਪੜਾਇਆ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਕਰਨਾ, ਜਿੱਥੇ ਪੰਥਕ ਤਕਰੀਰਾਂ, ਪੰਥਕ ਬੁਲਾਰੇ ਜਿਹੜੇ ਆ ਉਹ ਆਪਣੇ ਸ਼ਿਰਕਤ ਕਰਨਗੇ ਤੇ ਆਪਣੇ ਵਿਚਾਰ ਜਿਹੜੇ ਆ ਸੰਗਤਾਂ ਦੇ ਨਾਲ ਸਾਂਝੇ ਕਰਨਗੇ। ਸੋ ਸਾਰਿਆਂ ਨੂੰ ਉਸ ਨਗਰ ਕੀਰਤਨ ਦੇ ਉੱਤੇ 7 ਜੂਨ ਵਾਲੇ ਦਿਨ ਆਉਂਦੇ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਡਾਊਨਟਾਊਨ ਦੇ ਵਿੱਚ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਹੈ। ਤੇ ਅੱਜ ਦੇ ਵੀ ਸਾਡੇ ਬਹੁਤੇ ਜਿਹੜੇ ਪ੍ਰੋਗਰਾਮ ਆ ਉਹ ਸ਼ਹੀਦਾਂ ਨੂੰ ਸਮਰਪਿਤ ਰਹਿਣਗੇ। ਵੱਖ-ਵੱਖ ਜਿਹੜੇ ਪ੍ਰੋਗਰਾਮ ਹੁੰਦੇ ਆ, ਦੁਪਹਿਰ ਵਾਲੇ ਪ੍ਰੋਗਰਾਮਾਂ 'ਚ ਕਾਲਸ ਵੀ ਹੁੰਦੀਆਂ ਤੇ ਵੱਧ ਤੋਂ ਵੱਧ ਜਿਹੜਾ ਪਾਰਟੀਸਪੇਟ ਕਰਿਆ ਕਰੋ ਕਾਲਾਂ ਕਰਕੇ। ਕਿਸੇ ਨੂੰ ਉਸ ਟਾਈਮ ਦੇ ਉੱਤੇ ਤੁਸੀਂ ਕਿੱਥੇ ਸੀ, ਕੀ ਨੌਲੇਜ ਸੀ, ਇਹ ਜ਼ਰੂਰ ਜਿਹੜੇ ਪ੍ਰੋਗਰਾਮ ਦੁਪਹਿਰ ਵਾਲੇ ਹੋਣੇ ਆ ਉਹਨਾਂ ਦੇ ਵਿੱਚ ਤੁਸੀਂ ਹਿੱਸਾ ਪਾਇਆ ਕਰੋ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਹੁਣ ਜੋ ਕੋਲੋਰਾਡੋ ਦੇ ਵਿੱਚ ਵਾਪਰਿਆ, ਜਿਹੜਾ ਇੱਕ ਸਦਾਈ ਬੰਦੇ ਨੇ ਜੋ ਤੇਲ ਵਾਲੀ ਬੋਤਲ ਸੀ ਉਹ ਉੱਥੇ ਯੂਜ਼ ਗਰੁੱਪ ਜੋ ਮਾਰਚ ਕਰ ਰਹੇ ਸੀ ਉਹਨਾਂ ਦੇ ਉੱਤੇ ਸਿੱਟੀ ਸੀ, ਜਿਹਦੇ ਨਾਲ 12 ਦੇ ਕਰੀਬ ਫੱਟੜ ਹੋ ਗਿਆ ਸੀ। ਹੁਣ ਉਸ ਨੂੰ ਹੀ ਲੈ ਕੇ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹ ਹੋਰ ਵੀ ਜਿਹੜਾ ਗਰਮ ਹੋ ਗਿਆ ਹੈਗਾ। ਉਸ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਇਲੀਗਲ ਏਲੀਅਨ ਸੀ, ਹਾਲਾਂਕਿ ਉਹ ਵੀਜ਼ਾ ਲੈ ਕੇ ਆਇਆ ਸੀ ਪਰ ਓਵਰਸਟੇ ਕੀਤਾ, ਸੋ ਨੈਚੁਰਲੀ ਉਹ ਜਿਹੜਾ ਇਲੀਗਲ ਏਲੀਅਨ ਬਣ ਗਿਆ। ਮੁਹੰਮਦ ਸੈਬਰੀ ਸੁਲੇਮਾਨ 45 ਸਾਲਾਂ ਦਾ USA ਦੇ ਵਿੱਚ 2022 ਚ ਆਇਆ ਸੀ ਈਜਿਪਟ ਤੋਂ ਤੇ ਟੂਰਿਸਟ ਵੀਜ਼ੇ ਦੇ ਉੱਤੇ ਓਵਰਸਟੇ ਕੀਤਾ ਤੇ ਕਹਿੰਦੇ ਪਈ ਉਹ ਬਹੁਤ ਲੰਮੇ ਸਮੇਂ ਤੋਂ ਜਿਹੜੇ ਯੂ ਗਰੁੱਪ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੇ ਲਈ ਜਿਹੜਾ ਤਿਆਰੀ ਕਰ ਰਿਹਾ ਸੀ। ਤੇ ਉਸ ਟਾਈਮ ਦੇ ਉੱਤੇ ਉਹਨੇ ਜਿਹੜੇ ਆ ਫਰੀ ਪਾਲਸਤਾਈਨ ਵਰਗੇ ਜਿਹੜੇ ਨਾਅਰੇ ਆ
ਉਹ ਵੀ ਲਾਏ ਹੈਗੇ ਆ। ਜੀ FBI ਨੇ ਇਹ ਕਿਹਾ ਵੀ ਐਕਟ ਆਫ ਟੈਰਰਿਜ਼ਮ ਆ, ਤੇ ਪਰ ਮੰਡੇ ਉਸ ਨੂੰ ਜਿਹੜਾ ਫੈਡਰਲ ਹੇਟ ਕ੍ਰਾਈਮ ਦੇ ਅੰਡਰ ਚਾਰਜ ਕੀਤਾ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਬੜਾ ਘਿਨਾਉਣਾ ਕੰਮ ਇਸ ਨੇ ਕੀਤਾ, ਜਿੱਦਾਂ ਪੈਟਰੋਲ ਬੰਬ ਉਹਨਾਂ ਦੇ ਉੱਤੇ ਫਲੇਮ ਥਰੋਵਰ ਅਟੈਕ ਜਿਸ ਨੂੰ ਆਖਿਆ ਜਾ ਰਿਹਾ ਆ ਵੀ ਇਸ ਬੰਦੇ ਨੇ ਜਿਸ ਨੇ ਹਮਲਾ ਕੀਤਾ, ਹਮਲਾਵਰ ਆ, ਉਹ ਕਾਫੀ ਲੰਮੇ ਸਮੇਂ ਤੋਂ ਇਸ ਨੂੰ ਘਟਨਾ ਨੂੰ ਅੰਜਾਮ ਦੇਣ ਦੇ ਲਈ ਜਿਹੜੀਆਂ ਉਹ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਸੀਗਾ। ਸੋ ਇਹ ਬੜੀ ਮੰਦਭਾਗੀ ਜਿਹੜੀ ਇਹ ਗੱਲ ਇਸ ਟਾਈਮ ਸਾਹਮਣੇ ਆ ਰਹੀ ਆ, ਤੇ ਫੈਡਰਲ ਹੇਟ ਕ੍ਰਾਈਮ ਡੈਫੀਨੇਟਲੀ ਇਸ ਦੇ ਉੱਤੇ ਜਿਹੜਾ ਹੁਣ ਲੱਗ ਰਿਹਾ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਘਟਨਾ ਵਾਪਰੀ ਹੈ ਜਦ ਹੁਣ ਤੋਂ ਕੁਛ ਵੀਕ ਪਹਿਲਾਂ ਹੀ ਇਜ਼ਰਾਈਲ ਦੇ ਕੁਛ ਜਿਹੜੇ ਲੋਕ ਸੀਗੇ, ਯਹੂਦੀ ਜਿਹੜੇ ਲੋਕ ਸੀ, ਉਹਨਾਂ ਨੂੰ ਉਹਨਾਂ ਦੇ ਮਿਊਜ਼ੀਅਮ ਦੇ ਬਾਹਰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਜਿਹੜੇ ਟਰੰਪ ਹੁਣੀ ਇਸੇ ਚੀਜ਼ ਦੇ ਆਧਾਰ ਦੇ ਉੱਤੇ ਜਿਹੜਾ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਸਟੂਡੈਂਟ ਵੀਜ਼ੇ ਤੇ ਬਾਹਰੋਂ ਆ ਰਹੇ ਜਿਹੜੇ ਲੋਕ ਆ, ਐਂਟੀ ਸੈਮਿਟਿਜ਼ਮ ਦੇ ਅੰਡਰ ਉਹਨਾਂ ਦੇ ਉੱਤੇ ਜਿਹੜੀ ਸਖਤੀ ਆ ਲਗਾਤਾਰ ਵੱਧ ਰਹੀ ਹੈਗੀ ਆ। ਸੋ ਕੌਣ ਕਿੱਦਾਂ ਦਾ ਨਿਕਲੂਗਾ ਇਹਦੇ ਬਾਰੇ ਤਾਂ ਹੁਣ ਕੋਈ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ, ਪਰ ਇਹ ਚੀਜ਼ ਜਿਹੜੀ ਇਹ ਜ਼ਰੂਰ ਆ ਵੀ ਇਸ ਦੇ ਨਾਲ ਜਿਹੜੀ ਸਖਤੀ ਆ ਉਹ ਹੋਰ ਵਧੇਗੀ। ਸੋ ਫੁੱਲੈਸਟ ਐਕਸਟੈਂਟ ਆਫ ਲਾਅ ਤੇ ਆਧਾਰ ਦੇ ਉੱਤੇ ਇਸ ਬੰਦੇ ਨੂੰ ਜਿਹੜਾ ਹੁਣ ਚਾਰਜ ਕਰਕੇ ਡੈਫੀਨੇਟਲੀ ਇੱਕ ਇਸ ਦੀ ਉਦਾਹਰਣ ਜਿਹੜੀ ਆ ਉਹ ਹੁਣ ਜ਼ਰੂਰ ਬਣਾਈ ਜਿਹੜੀ ਉਹ ਜਾਵੇਗੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ GOP ਆ ਉਹ ਨੈਰੇਟਿਵ ਇਹ ਸਿਰਜ ਰਿਹਾ ਆ ਵੀ ਮੁਹੰਮਦ ਸੋਲੀਮਾਨ ਇੱਕ ਇਲੀਗਲ ਏਲੀਅਨ ਸੀਗਾ। ਲੌਰਾ ਲੂਮਰ ਜਿਹੜਾ ਬਹੁਤ ਜ਼ਿਆਦਾ ਬੋਲਦੀ ਰਹਿੰਦੀ ਆ, ਉਹਨੇ ਐਕਸ ਦੇ ਉੱਤੇ ਲਿਖਿਆ ਵੀ ਇਹ ਇਸਲਾਮਿਕ ਟੈਰਰਿਜ਼ਮ ਹੈਗਾ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਵੀ ਇਹ ਬਾਈਡਨ ਹੋਣਾ ਨੇ ਇਹਨੂੰ ਵੀਜ਼ਾ ਦਿੱਤਾ ਸੀ। ਸਟੀਫਨ ਮਿਲਰ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਵੀ ਜਿਹੜਾ ਬਾਈਡਨ ਹੋਣੀ ਆ ਉਹ ਇਹਨੂੰ ਵਰਕ ਪਰਮਿਟ ਦਿੱਤਾ ਅਮਰੀਕਾ ਦੇ ਵਿੱਚ ਆਉਣ ਦਾ, ਕਿਉਂਕਿ 2022 ਦੇ ਵਿੱਚ ਉਹ ਐਜ਼ ਏ ਵਿਜ਼ਟਰ ਆਇਆ ਸੀ। ਬਹੁਤ ਸਾਰੀਆਂ ਜਿਹੜੀਆਂ ਸਟੱਡੀਜ਼ ਆ ਉਹ 'ਚ ਇਹ ਆ ਰਹੀਆਂ ਵੀ ਜਿਹੜੇ ਇਮੀਗ੍ਰੈਂਟਸ ਆ ਉਹ ਬਹੁਤ ਘੱਟ ਕ੍ਰਾਈਮ ਕਰਦੇ ਆ ਦੈਨ US ਬੋਰਨ ਸਿਟੀਜ਼ਨਸ। ਇਹ ਨੈਸ਼ਨਲ ਇੰਸਟੀਚਿਊਟ ਆਫ ਜਸਟਿਸ ਉਹਨਾਂ ਦੇ ਵੈਬਸਾਈਟ ਦੇ ਉੱਤੇ ਹੈਗਾ ਆ। ਇਸ ਤੋਂ ਬਿਨਾਂ ਟੈਕਸਸ ਦੇ ਵਿੱਚ ਵੀ ਇੱਕ ਸਟੱਡੀ ਹੋਈ ਆ ਜਿਹਦੇ ਵਿੱਚ ਇਹ ਦੱਸਿਆ ਗਿਆ 2012 ਤੋਂ ਲੈ ਕੇ 2018 ਤਾਈਂ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦਾ ਲੋਐਸਟ ਅਫੈਂਡਿੰਗ ਰੇਟ ਸੀਗਾ ਕੰਪੇਅਰ ਟੂ ਜਿਹੜੇ ਇੱਥੇ ਦੇ ਬੋਰਨ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਵੱਲ ਜਿਹੜਾ ਵੱਧਦੇ ਜਾਈਏ, ਬ੍ਰੇਕਿੰਗ ਨਿਊਜ਼ ਆ ਰਹੀ ਆ ਇਸ ਟਾਈਮ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ। 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਜਿਹੜੇ ਹਰਜੀਤ ਸਿੰਘ ਢੱਡਾ ਸੀਗੇ। ਉਹਨਾਂ ਦਾ ਜਿਹੜਾ ਕਤਲ ਹੋਇਆ ਸੀਗਾ, ਚਿੱਟੇ ਦਿਨ ਜਿਹੜਾ ਕਤਲ ਉਹਨਾਂ ਦਾ ਕਰ ਦਿੱਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਪੀਲ ਦੀ ਰੀਜਨਲ ਪੁਲਿਸ ਆ ਉਹਨਾਂ ਨੇ 2 ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। ਅਮਨ ਤੇ ਦਿਗਵਜੇ ਉਹਨਾਂ ਦਾ ਜਿਹੜਾ ਉਹ ਨਾਮ ਆ। ਬਿਸ਼ਨੋਈ ਗੈਂਗ ਜਿਹੜਾ ਕਿ ਕ੍ਰਿਮੀਨਲ ਗਰੁੱਪ ਆ ਜਿਸ ਦੇ ਸਿੱਧੇ ਸੰਬੰਧ ਇੰਡੀਅਨ ਸਰਕਾਰ ਦੇ ਨਾਲ ਤੇ ਹਿੰਦੂ ਨੈਸ਼ਨਲ ਮੂਵਮੈਂਟ ਦੇ ਨਾਲ ਜਿਹੜੇ ਉਹ ਲੱਗੇ ਹੋਏ ਆ, ਉਹਨਾਂ ਨੇ ਇਸ ਜਿਹੜੀ ਆ ਕਤਲ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਇੱਕ ਹਿਸਾਬ ਦੇ ਨਾਲ ਲਈ ਆ। ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਆ ਇਹ ਦੱਸੇ ਜਾ ਰਹੇ ਆ। ਸੋ ਇਹ ਜਿਹੜੇ ਹਰਜੀਤ ਸਿੰਘ ਢੱਡਾ ਆ ਉਹਨਾਂ ਦਾ ਕੁਝ ਸਮਾਂ ਪਹਿਲਾਂ, ਕੁਝ ਵੀਕ ਪਹਿਲਾਂ ਆ ਉਹ ਕਤਲ ਕਰ ਦਿੱਤਾ ਗਿਆ ਸੀਗਾ। ਇਹ ਪਹਿਲੀ ਵਾਰ ਨਹੀਂ ਹੋਇਆ। ਭਾਈ ਨਿੱਜਰ ਹੁਣਾਂ ਦੀ ਜਿਹੜੀ ਅਸੈਸੀਨੇਸ਼ਨ ਹੋਈ ਸੀ ਉਸ ਦੇ ਵਿੱਚ ਵੀ ਜਿਹੜੀ ਇੰਡੀਅਨ ਗੈਂਗਸਟਰਸ ਆ ਉਹਨਾਂ ਦਾ ਸਿੱਧਾ ਨਾਮ ਜਿਹੜਾ ਉਹ ਲੱਗਾ ਹੋਇਆ ਸੀਗਾ। ਸੋ ਉਹਨਾਂ ਦੇ ਦੁਆਰਾ ਹੀ ਜਿਹੜੇ 4 ਜਾਣਿਆਂ ਨੂੰ ਹੁਣ ਗ੍ਰਿਫਤਾਰ ਉਹ ਕੇਸ ਦੇ ਵਿੱਚ ਵੀ ਕੀਤਾ ਗਿਆ ਹੈਗਾ ਆ। ਸੋ ਜਿਹੜੇ ਸਿੱਖ ਬਿਜ਼ਨਸਮੈਨ ਹਰਜੀਤ ਸਿੰਘ ਢੱਡਾ ਆ ਉਹਨਾਂ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਇਹ 2 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਐਕਸਟੋਰਸ਼ਨ ਥ੍ਰੈਟਸ ਲਗਾਤਾਰ ਹਰਜੀਤ ਸਿੰਘ ਹੁਣਾਂ ਨੂੰ ਜਿਹੜੀਆਂ ਉਹ ਮਿਲ ਰਹੀਆਂ ਸੀਗੀਆਂ। ਲੋਕਲ ਪੁਲਿਸ ਨੂੰ ਇੰਨੀ ਜਿਹੜੀ ਉਹ ਕਹਿੰਦੇ ਜਾਣਕਾਰੀ ਸੀਗੀ। ਸੋ ਓਨਟਾਰੀਓ ਖਾਲਸਾ ਦਰਬਾਰ ਦੇ ਵਿੱਚ ਕਹਿੰਦੇ ਵੀ ਹੁਣ ਇੱਕ ਟਾਊਨ ਹਾਲ ਮੀਟਿੰਗ ਦੀ ਮੰਗ ਜਿਹੜੀ ਉਹ ਕੀਤੀ ਗਈ ਆ, ਸੱਦੀ ਜਿਹੜੀ ਉਹ ਹੋ ਗਈ ਹੋਈ ਆ ਇਸ ਪੂਰੇ ਮਾਮਲੇ ਦੇ ਵਿੱਚ। ਢੱਡਾ ਹੁਣਾਂ ਦੀ ਜਿਹੜੀ ਕੁੜੀ ਆ, ਬੇਟੀ ਆ, ਡਾਟਰ ਆ, ਉਹਨੇ ਵੀ ਇੱਕ ਸਟੇਟਮੈਂਟ ਰਿਲੀਜ਼ ਕਰਦੇ ਹੋਏ
ਜਿਹੜੀ ਲੋਕਲ ਪੁਲਿਸ ਦਾ ਇਨਐਕਸ਼ਨ ਆ ਵੀ ਉਸ ਉੱਤੇ ਨਾ ਕਾਰਵਾਈ ਜਿਹੜੀ ਉਹ ਕੀਤੀ ਆ, ਉਹਨਾਂ ਨੇ ਉਸ ਦੀ ਆਲੋਚਨਾ ਜਿਹੜੀ ਉਹ ਕੀਤੀ ਆ। ਇਨਵੈਸਟੀਗੇਸ਼ਨਸ ਇਸ ਟਾਈਮ ਜਿਹੜੀਆਂ ਉਹ ਚੱਲ ਰਹੀਆਂ, ਤੇ ਜਿੱਦਾਂ ਕੋਈ ਹੋਰ ਅਪਡੇਟ ਆਊਗੀ ਉਹ ਆਪਾਂ ਦੱਸਾਂਗੇ। ਸੋ ਬੀਤੇ ਵੀਕ ਦੇ ਵਿੱਚ ਜਿਹੜੇ ਸਿੱਖ ਬਿਜ਼ਨਸਮੈਨ ਹਰਜੀਤ ਸਿੰਘ ਢੱਡਾ ਹੋਣਾ ਦਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ 2 ਜਾਣਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਆ, ਅਮਨ ਅਤੇ ਦਿਗਵਜੇ ਦੇ ਨਾਮ ਦੇ ਉੱਤੇ। ਇਹ ਭਾਰਤੀ ਮੂਲ ਦੇ ਨੇ ਤੇ ਮੰਨਿਆ ਜਾ ਰਿਹਾ ਵੀ ਬਿਸ਼ਨੋਈ ਗੈਂਗ ਦੇ ਨਾਲ ਇਹਨਾਂ ਦੇ ਸੰਬੰਧ ਹੈਗੇ ਨੇ ਜੀ। ਤੇ ਦੋਨੋਂ ਇਹ ਹਰਿਆਣੇ ਤੋਂ ਲੱਗਦੇ ਹੈਗੇ ਆ। 51 ਸਾਲਾਂ ਦਾ ਬਿਜ਼ਨਸਮੈਨ ਹਰਜੀਤ ਸਿੰਘ ਢੱਡਾ ਜੋ ਆ, ਉਹ ਤੋਂ ਫਰੌਤੀਆਂ ਮੰਗ ਰਹੇ ਸੀ, ਤੇ ਜਦੋਂ ਨਹੀਂ ਦਿੱਤੀ ਤੇ ਉਸ ਨੂੰ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀਗਾ। ਸੋ ਹੁਣ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈਗੀ ਆ। ਕਾਫੀ ਜਿਹੜੀਆਂ ਕੈਨੇਡਾ ਦੀਆਂ ਜਿਹੜੀਆਂ ਡਿਪਾਰਟਮੈਂਟਸ ਹੈਗੀਆਂ ਆ, ਉਹਨਾਂ ਨੇ ਰਲ ਕੇ ਡੈਲਟਾ ਪੁਲਿਸ ਡਿਪਾਰਟਮੈਂਟ, ਐਬਸਫੋਰਡ, ਸਰੀ, RCMP, ਇਹ ਸਾਰਿਆਂ ਨੇ ਰਲ ਕੇ ਇਹ ਜਿਹੜਾ ਆ ਆਪਰੇਸ਼ਨ ਕੀਤਾ, ਜਿਸ ਤੋਂ ਬਾਅਦ ਇਹ ਜਿਹੜੇ ਗੈਂਗਸਟਰਾਂ ਦੇ ਨਾਲ ਜਿਨ੍ਹਾਂ ਦੇ ਸੰਬੰਧ ਸੀਗੇ, ਜਿਨ੍ਹਾਂ ਨੇ ਹਰਜੀਤ ਸਿੰਘ ਢੱਡਾ ਦਾ 51 ਸਾਲਾਂ ਦਾ ਬਰੈਂਪਟਨ ਦਾ ਰਹਿਣ ਵਾਲਾ ਉਹਦਾ ਕਤਲ ਕੀਤਾ ਸੀ, ਉਸ ਨੂੰ ਜਿਹੜਾ ਅਰੈਸਟ ਕਰ ਲਿਆ ਹੈਗਾ। ਸੋ ਉੱਥੇ ਦੇ ਜਿਹੜੇ ਪੀਲ ਰੀਜਨਲ ਪੁਲਿਸ ਦੇ ਚੀਫ ਆ ਨਿਸ਼ਾਨ ਦੁਰਿਆਪਾ ਕਰਕੇ ਆ, ਉਹਨਾਂ ਨੇ ਇਹ ਕਿਹਾ ਵੀ ਮੈਸੇਜ ਬੜਾ ਕਲੀਅਰ ਆ, ਅਸੀਂ ਕੋਈ ਵੀ ਜਿਹੜਾ ਇਦਾਂ ਦਾ ਬੰਦਾ ਹੈਗਾ ਆ, ਕ੍ਰਿਮੀਨਲ ਹੈਗਾ ਆ, ਉਸ ਨੂੰ ਇੱਥੋਂ ਭੱਜਣ ਨਹੀਂ ਦੇਵਾਂਗੇ, ਉਸ ਨੂੰ ਜਿਹੜਾ ਫੜਾਂਗੇ। ਸੋ ਇਹ ਗੁੱਡ ਗੱਲ, ਵਧੀਆ ਗੱਲ ਹੋਈ ਆ ਵੀ ਫੜ ਲੈ ਗਏ ਹੈਗੇ ਆ। ਇਸ ਇਸ਼ੂ ਨੂੰ ਲੈ ਕੇ ਜੋ ਕੈਨੇਡਾ ਦੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਕੈਨੇਡਾ ਦੀ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ G8 ਸਮਿਟ ਹੋਣੀ ਆ, ਉਹਦੇ ਵਿੱਚ ਭਾਰਤ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਨਾ ਸੱਦਿਆ ਜਾਵੇ। ਤੇ ਉਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ, ਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਵੀ ਹੈਗੇ ਆ, ਕਈ ਔਖੇ ਵੀ ਹੋਏ ਸੀ ਵੀ ਜੀ ਇਹ ਝੂਠੀ ਖਬਰ ਹੈਗੀ ਆ। ਕਈਆਂ ਨੇ ਕਮੈਂਟ ਉਦਾਂ ਦੇ ਪਾਏ ਸੀ ਵੀ ਇਦਾਂ ਕਿੱਦਾਂ ਹੋ ਜਾਊਗਾ। ਹੁਣ ਓਪਨਲੀ ਇਹ ਆ ਰਿਹਾ, ਹੁਣ ਭਾਰਤੀ ਸਰਕਾਰ ਇਹ ਕਹਿ ਰਹੇ ਨਹੀਂ ਜੀ ਨਰਿੰਦਰ ਮੋਦੀ ਦੇ ਕੋਲ ਸਮਾਂ ਨਹੀਂ ਹੈਗਾ, ਉਹ ਬਿਜ਼ੀ ਹੈਗੇ, ਇਸ ਕਰਕੇ ਨਹੀਂ ਜਾ ਰਹੇ। ਜਦ ਕਿ ਉਹ ਹਰ ਵਾਰ ਜਿਹੜੇ ਆ G8 ਜਿਹੜੀ ਸਮਿਟ ਹੁੰਦੀ ਹੈਗੀ ਆ, ਉਸ ਦੇ ਵਿੱਚ ਹਾਜ਼ਰ ਹੁੰਦੇ ਹੈਗੇ ਆ। ਇਸ ਵਾਰ ਸੱਦਿਆ ਨਹੀਂ ਗਿਆ ਹੈਗਾ, ਜਿਹਦਾ ਕਿ ਇਨਵੀਟੇਸ਼ਨ ਜਿਹੜੀ ਉਹ ਦਿੱਤੀ ਨਹੀਂ ਗਈ। ਸੋ ਇੱਥੋਂ ਇਹ ਪਤਾ ਲੱਗਦਾ ਵੀ ਜਿਹੜਾ ਭਾਰਤ ਅਤੇ ਕੈਨੇਡਾ ਦੇ ਆਪਸੀ ਜਿਹੜੇ ਸੰਬੰਧ ਆ ਉਹ ਅਜੇ ਵੀ ਖਟਾਸ ਭਰੇ ਹੀ ਆ। ਰੀਜ਼ਨ ਉਹੀ ਆ, ਹੁਣ ਤੁਸੀਂ ਦੇਖੋ ਵੀ ਸ਼ਰੇਆਮ ਜੋ ਆਪਾਂ 1984 ਤੋਂ ਬਾਅਦ ਹਰਜੋਤ ਸਿੰਘ ਜੀ ਕਤਲੇਆਮ ਦੇਖਿਆ, ਕਿਸ ਤਰੀਕੇ ਦੇ ਨਾਲ ਕਹਿ ਲਓ ਵੀ ਉੱਥੇ ਤਾਂ ਜਿਹੜੇ ਜਿਨ੍ਹਾਂ ਦਾ ਮੂਵਮੈਂਟ ਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਸੀ, ਉਹ ਵੀ ਜਿਹੜੇ ਉਹਨਾਂ ਨੇ ਖਪਾ ਦਿੱਤੇ ਸੀਗੇ। ਜਿਹੜਾ ਹੁਣ ਇੱਥੇ ਬਾਹਰ ਕੋਈ ਮਾੜਾ ਮੋਟਾ ਬੋਲਦਾ ਵੀ ਆ ਤੇ ਉਹਨੂੰ ਸ਼ਰੇਆਮ ਜਿਹੜਾ ਅਸੈਸੀਨੇਟ ਕੀਤਾ ਜਾ ਰਿਹਾ, ਕਤਲ ਜਿਹੜੇ ਆ ਉਹ ਕੀਤੇ ਜਾ ਰਹੇ ਆ। ਸੋ ਗੈਂਗਸਟਰ ਵੀ ਕਿਹੜੇ ਕਰ ਰਹੇ ਆ, ਜਿਹੜੇ ਸਿੱਧੇ ਇੰਡੀਅਨ ਸਟੇਟ ਦੇ ਨਾਲ ਜੁੜੇ ਹੈਗੇ ਆ। ਸੋ ਇਹ ਇੱਕ ਸਿਚੁਏਸ਼ਨ ਬੜੀ ਬੈਡ ਚੱਲ ਰਹੀ ਆ। ਕੈਨੇਡਾ ਨੂੰ ਵੀ ਮਾੜਾ ਮੋਟਾ ਬਈ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਵੀ ਤੁਸੀਂ ਕਰ ਕੀ ਰਹੇ ਆ, ਵੀ ਉੱਥੇ ਗੈਂਗਸਟਰਾਂ ਦਾ ਇੰਨਾ ਬੋਲਬਾਲਾ, ਵੀ ਇੰਨੀ ਜਿਹੜੀ ਸ਼ਰੇਆਮ ਹੀ ਜਿਹੜਾ ਉਹ ਕੰਮ ਜਿਹੜਾ ਉਹ ਚੱਲ ਰਿਹਾ, ਕੋਈ ਰੋਕ ਟੋਕ ਨਹੀਂ। ਅਜੇ 1-2 ਸਾਲ ਪਹਿਲਾਂ ਦੀ ਗੱਲ ਆ, ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਜਿਹੜੀ ਉਹ ਹੁੰਦੀ ਆ, ਤੇ ਹੁਣ ਤੁਸੀਂ ਦੇਖੋ ਵੀ ਇਹ ਫੇਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਵਾਰਦਾਤਾਂ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ। ਸੋ ਇਹਦੇ ਵਿੱਚ ਜਿਹੜਾ ਲੋਕਾਂ ਦਾ ਇਹ ਕਹਿਣਾ ਹੈ ਨਾ ਵੀ ਕਈ ਵਾਰੀ ਜਿਹੜੇ ਸਟੂਡੈਂਟ ਵੀਜ਼ੇ ਦੀ ਆੜ ਦੇ ਵਿੱਚ ਜਾਂ ਇਮੀਗ੍ਰੇਸ਼ਨ ਦੀ ਆੜ ਦੇ ਵਿੱਚ, ਕੱਲਾ ਸਟੂਡੈਂਟ ਵੀਜ਼ਾ ਨਹੀਂ, ਹੋਰ ਵੀ ਬਹੁਤ ਸਾਰੀ ਹਰ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਇਮੀਗ੍ਰੇਸ਼ਨ ਦੀ ਆੜ ਦੇ ਵਿੱਚ ਉਹਨਾਂ ਨੇ ਗੈਂਗਸਟਰਸ ਦੇ ਨਾਲ ਬਾਹਰਲੇ ਮੁਲਕਾਂ ਨੂੰ ਜਿਹੜਾ ਉਹ ਭਰਿਆ ਪਿਆ ਆ। ਉਹ ਉਹਨਾਂ ਦੇ ਸਲੀਪਰ ਸੈੱਲ ਜਿੱਦਾਂ ਕਹਿ ਲਈਦਾ ਆ, ਵੀ ਉਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਭਾਰਤ ਸਰਕਾਰ ਦੇ ਇੱਕ ਇਸ਼ਾਰੇ ਦੇ ਉੱਤੇ ਉਹ ਬਾਅਦ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਆ ਵਾਰਦਾਤਾਂ ਨੂੰ ਜਿਹੜਾ ਉਹ ਅੰਜਾਮ ਦੇ ਰਹੇ ਆ। ਸੋ ਇਹ ਇੱਥੇ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਵੀ ਬੜੀ ਸੁਹਿਰਤਾ ਦੇ ਨਾਲ ਅੱਗੇ ਵਧਣਾ ਪੈਣਾ ਆ ਵੀ ਕਰਨਾ ਕੀ ਹੈਗਾ ਆ ਇਹੋ ਜਿਹੇ ਮਾਮਲੇ ਦੇ ਵਿੱਚ। ਸੋ ਇਸੇ ਕਰਕੇ ਬਹੁਤ ਸਾਰੇ ਲੋਕ ਇਸ ਗੱਲੋਂ ਵੀ ਖੁਸ਼ ਆ, ਜਦੋਂ ਆਪਾਂ ਇੱਥੇ ਅਮਰੀਕਾ ਦੀ ਗੱਲ ਕਰਦੇ ਵੀ ਕ੍ਰਿਮੀਨਲਸ ਦੇ ਉਲਟ ਜਦੋਂ ਕਾਰਵਾਈ ਤਿੱਖੀ ਹੁੰਦੀ ਆ ਤਾਂ ਲੋਕ ਕਹਿੰਦੇ ਵੀ ਹਾਂ ਆਹ ਚੀਜ਼ ਜਿਹੜੀ ਉਹ ਵਧੀਆ ਡੈਫੀਨੇਟਲੀ ਜਿਹੜੀ ਉਹ ਹੋ ਰਹੀ ਆ, ਤੇ ਇਦਾਂ ਹੀ ਜਿਹੜੀ ਉਹ ਹੋਣੀ ਜਿਹੜੀ ਉਹ ਚਾਹੀਦੀ ਆ। ਸੋ ਇਸੇ ਕਰਕੇ ਜਿਹੜਾ ਆ ਹਰਜੋਤ ਸਿੰਘ ਜੀ ਇਸ ਟਾਈਮ ਇਹ ਮਾਹੌਲ ਜਿਹੜਾ ਬਣਿਆ ਪਿਆ। ਪਰ ਕੈਨੇਡਾ ਨੂੰ ਡੈਫੀਨੇਟਲੀ ਆਪਣੀ ਅਪਰੋਚ ਗੈਂਗਸਟਰਸ ਦੇ ਨਾਲ ਕਿੱਦਾਂ ਨਜਿੱਠਣਾ ਆ, ਕਿਵੇਂ ਇਹਦੇ ਵਿੱਚ ਕਾਰਵਾਈ ਜਿਹੜੀ ਉਹ ਕਰਨੀ ਆ, ਉਹ ਜ਼ਰੂਰ ਅੱਗੇ ਕੰਮ ਵਧਾਉਣੇ ਚਾਹੀਦੇ ਆ। ਐਕਸਟੋਰਸ਼ਨ ਦੀਆਂ ਕਾਲਾਂ ਤੇ ਆਮ ਕਾਲਾਂ ਵਾਂਗੂ ਜਿਹੜੀਆਂ ਉੱਥੇ ਬਣ ਗਈਆਂ, ਤੇ ਜਿੱਦਾਂ ਉਹਦੀ ਹੁਣ ਕੁੜੀ ਢੱਡਾ ਹੁਣਾਂ ਦੀ ਜਿਹੜੀ ਕੁੜੀ ਆ
ਉਹਨੇ ਜਿਹੜੀ ਹੁਣ ਆਖਿਆ ਆ, ਉਹਦਾ ਨਾਮ ਦੱਸਦੇ ਆ ਗੁਰਲੀਨ ਢੱਡਾ, ਉਹਨੇ ਵੀ ਉਹੀ ਚੀਜ਼ ਆਖੀ ਹੈ ਨਾ ਜੋ ਜੀ, ਵੀ ਪੁਲਿਸ ਦਾ ਇਨ ਐਕਸ਼ਨ, ਇਸ ਦੇ ਉੱਤੇ ਵੀ ਕੋਈ ਕਾਰਵਾਈ ਨਾ ਹੋਣੀ, ਉਹ ਇੱਕ ਬੜੀ ਸ਼ਰਮਿੰਦਗੀ ਵਾਲੀ ਜਿਹੜੀ ਉਹਨਾਂ ਦੇ ਲਈ ਗੱਲ ਆ। ਸੋ ਉਸ ਨੂੰ ਉਹਨਾਂ ਨੇ ਡਿਨਾਊਂਸ ਜਿਹੜਾ ਉਹ ਕੀਤਾ ਆ, ਤੇ ਐਜ਼ ਏ ਕਮਿਊਨਿਟੀ ਭਾਈ ਇਹੋ ਜਿਹੇ ਮੌਕਿਆਂ ਦੇ ਵਿੱਚ ਨਾਲ ਖੜਨਾ ਪੈਣਾ ਆ। ਅੱਜ ਹੀ ਉਹਨਾਂ ਦੀ ਵਾਰੀ ਹੈ, ਕੱਲ ਨੂੰ ਕਿਸੇ ਹੋਰ ਦੀ ਵੀ ਐਕਸਟੋਰਸ਼ਨ ਵਾਲੇ ਦੀ ਵਾਰੀ ਜਿਹੜੀ ਉਹ ਆ ਸਕਦੀ ਹੈ। ਸੋ ਇਹ ਡੈਫੀਨੇਟਲੀ ਉੱਥੇ ਦੀ ਸਥਿਤੀ ਨੂੰ ਚੇਂਜ ਕਰਨ ਦੇ ਲਈ ਲੋਕਾਂ ਨੂੰ ਆਪ ਇੱਕ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਦੇ ਮੇਅਰ ਨੇ ਜੇ ਇੱਕ ਜੋ ਡਿਸਟ੍ਰਿਕਟ ਅਟਾਰਨੀ ਹੈਗੀ ਆ, ਉਸ ਦੇ ਉੱਤੇ ਜਿਹੜਾ ਲਾ ਸੂਟ ਫਾਈਲ ਕਰ ਦਿੱਤਾ ਹੈਗਾ। ਰਾਸ ਬਰਾਕਾ ਜੋ ਨਿਊਯਾਰਕ ਸ਼ਹਿਰ ਦੇ ਮੇਅਰ ਆ, ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇੱਕ US ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੀ ਡਿਟੈਂਸ਼ਨ ਫੈਸਿਲਿਟੀ ਦੇ ਅੱਗਿਓਂ ਜਿਹੜਾ ਆ ਅਰੈਸਟ ਕਰ ਲਿਆ ਸੀ, ਜਦੋਂ ਉਹ ਫੈਸਿਲਿਟੀ ਨੂੰ ਵਿਜ਼ਿਟ ਕਰਨ ਜਾ ਰਹੇ ਸੀਗੇ। ਇਸ ਲਾ ਸੂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ US ਦੇ ਜਿਹੜੇ ਅਟਾਰਨੀ ਫॉर ਦ ਡਿਸਟ੍ਰਿਕਟ ਆਫ ਨਿਊ ਜਰਸੀ ਅਲੀਨਾ ਹਾਬਾ ਆ, ਉਹਨਾਂ ਨੇ ਬਹੁਤ ਹੀ ਗਲਤ ਜਿਹੜਾ ਡਿਸੀਜਨ ਲਿਆ, ਕਿਉਂਕਿ ਮੈਨੂੰ ਖੁਦ ਜੋ ਕਰੈਕਸ਼ਨਲ ਜਿਹੜੀ ਉਹ ਫੈਸਿਲਿਟੀ ਹੈਗੀ ਆ, ਡਿਟੈਂਸ਼ਨ ਫੈਸਿਲਿਟੀ ਆ, ਜਿਸ ਨੂੰ ਜੋ ਡਿਪਾਰਟਮੈਂਟ ਰਨ ਕਰਦੀ ਹੈਗੀ ਆ, ਉਹਨਾਂ ਨੇ ਬੁਲਾਇਆ ਸੀਗਾ। ਜੀਓ ਗਰੁੱਪ ਕਰਕੇ ਜੋ ਪ੍ਰਾਈਵੇਟ ਪ੍ਰਿਜ਼ਨ ਨੂੰ ਆਪਰੇਟ ਕਰਦੇ ਹੈਗੇ ਆ, ਉਹਨਾਂ ਨੇ ਕਹਿੰਦੇ ਵੀ ਮੈਨੂੰ ਬੁਲਾਇਆ ਸੀ, ਤੇ ਇਹ ਬਾਅਦ ਦੇ ਵਿੱਚ ਮੈਨੂੰ ਜਿਹੜਾ ਝੂਠਾ ਕੇਸ ਫਸਾ ਕੇ ਵੀ ਦੇਖੋ ਜੀ ਇਹ ਕਦੇ ਰੌਲਾ ਪਾਉਣ ਆਏ ਆ, ਜੇ ਆ ਉਹ ਆ, ਉਹ ਅਰੈਸਟ ਕਰ ਲਿਆ ਹੈਗਾ ਆ। ਬਾਅਦ ਦੇ ਵਿੱਚ ਜਿਹੜੇ ਹੱਬਾ ਦੇ ਆਫਿਸ ਆ, ਉਹਨਾਂ ਨੇ ਡਿਸਮਿਸ ਵੀ ਕਰ ਦਿੱਤਾ ਸੀ ਕੇਸ ਬਰਾਕਾ ਦੇ ਅਗੇਂਸਟ। ਮਈ 21 ਨੂੰ ਜਿਹੜੀ ਆ ਹੀਅਰਿੰਗ ਇਹਦੇ ਸੰਬੰਧ ਦੇ ਵਿੱਚ ਹੋਈ ਸੀਗੀ। ਸੋ ਇਹ ਬਹੁਤ ਸਾਰੇ ਕੇਸ ਇਦਾਂ ਦੇ ਆਏ ਆ ਜਿੱਥੇ ਡਿਟੈਂਸ਼ਨ ਫੈਸਿਲਿਟੀਜ਼ ਦੇ ਅੱਗੇ ਜਾ ਕੇ ਬਹੁਤ ਸਾਰੇ ਇਲੈਕਟਡ ਆਫੀਸ਼ੀਅਲਸ ਨੇ ਪ੍ਰੋਟੈਸਟ ਕੀਤੇ ਆ ਜਾਂ ਪਹੁੰਚੇ ਹੈਗੇ ਆ, ਤੇ ਕਈਆਂ ਨੂੰ ਅਰੈਸਟ ਵੀ ਕੀਤਾ ਗਿਆ ਆ। ਕੱਲ ਤਾਂ ਇੱਕ ਇਹ ਵੀ ਖਬਰ ਆ ਰਹੀ ਸੀ ਵੀ US ਕਾਂਗਰਸ ਵੂਮਨ ਜਾਂ ਮੈਨ ਦੇ ਆਫਿਸ ਦੇ ਵਿੱਚੋਂ ਇੱਕ ਬੰਦੇ ਨੂੰ ਜਿਹੜਾ ਆਈਸ ਵੱਲੋਂ ਅਰੈਸਟ ਕੀਤਾ ਗਿਆ ਆ। ਉਹ ਵੀਡੀਓ ਵੀ ਕਾਫੀ ਜਿਹੜੀ ਵਾਇਰਲ ਹੋ ਰਹੀ ਹੈਗੀ ਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਆਈਸ ਨੂੰ ਲੈ ਕੇ ਕਾਫੀ ਜਿਹੜੀ ਆ ਅਮਰੀਕਾ ਦੇ ਵਿੱਚ ਗਰਮਾਈ ਹੋਈ ਹੈਗੀ ਆ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ, ਜਿਹੜੀ G7 ਸਮਿਟ ਵਾਲੀ ਗੱਲ ਨੂੰ ਥੋੜਾ ਜਿਹਾ ਆਪਾਂ ਹੋਰ ਐਕਸਪੈਂਡ ਕਰਦੇ ਜਾਈਏ, ਵੀ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ ਆ। ਭਾਰਤ ਦੀ ਜਿਹੜੀ ਡਿਪਲੋਮੈਟਿਕ ਬੇਇੱਜ਼ਤੀ ਆ, ਉਹ ਲਗਾਤਾਰ ਇਸ ਦੇ ਵਿੱਚ ਹੁਣ ਸਾਹਮਣੇ ਆ ਰਹੀ ਆ। ਮੋਦੀ ਹੁਣਾ ਉਹ ਤਾਂ ਹੁਣ ਓਬਵੀਅਸਲੀ ਉਹਨਾਂ ਨੇ ਉਹ ਕਹਿਣਾ ਹੀ ਆ ਵੀ ਉਹਦੇ ਕੋਲ ਟਾਈਮ ਨਹੀਂ ਹੈਗਾ ਤੇ ਉਹ ਜਾ ਨਹੀਂ ਸਕਦਾ, ਤੇ ਆਪਾਂ ਨੂੰ ਇਹ ਪਤਾ ਵੀ ਮੋਦੀ ਸਭ ਤੋਂ ਜ਼ਿਆਦਾ ਕਾਹਲਾ ਹੁੰਦਾ ਆ ਵਿਦੇਸ਼ੀ ਜਿਹੜੇ ਉਹ ਟੂਰ ਦੇ ਲਈ, ਤੇ ਇਨਵਾਈਟ ਨਾ ਮਿਲਣਾ ਇੱਕ ਕਾਫੀ ਵੱਡੀ ਇਨਸਲਟ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ ਆ। ਉਧਰ ਮੋਦੀ ਦਾ ਜਿਹੜਾ ਖਾਸ ਫਰੈਂਡ ਅਡਾਨੀ, ਉਸ ਦੀ ਵੀ ਅਮਰੀਕਾ ਦੇ ਨਾਲ ਦੁਬਾਰਾ ਜਿਹੜੀ ਉਹ ਖੜਕੀ ਕਹਿ ਸਕਦੇ ਹਾਂ ਵੀ ਉਹ ਹੈਗੀ ਆ। ਉਹ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਆ ਨਿਗਾਹ ਦੇ ਵਿੱਚ ਇੱਕ ਵਾਰੀ ਫੇਰ ਆ ਰਿਹਾ ਹੈਗਾ ਆ। ਹੁਣ ਜਿਹੜੇ US ਤੇ ਦੁਆਰਾ ਇਹ ਹਰਜੋਤ ਸਿੰਘ ਜੀ ਅਡਾਨੀ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਆ। ਵਾਲ ਸਟਰੀਟ ਜਰਨਲ ਜਿਹੜੀ ਅਖਬਾਰ ਆ, ਉਹਨਾਂ ਨੇ ਇੱਕ ਵੱਡੀ ਜਿਹੜੀ ਆ ਰਿਪੋਰਟ ਇਸ ਬਾਬਤ ਜਿਹੜੀ ਉਹ ਛਾਪੀ ਆ। ਉਹਨਾਂ ਨੇ ਇਸ ਦੇ ਵਿੱਚ ਦਾਅਵਾ ਕੀਤਾ ਆ ਵੀ ਅਡਾਨੀ ਦੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ, ਜਿਸ ਕਰਕੇ ਉਸ ਨੂੰ ਤੇ ਉਸ ਦੀ ਕੰਪਨੀ ਨੂੰ ਸੈਂਕਸ਼ਨਸ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। US ਦੇ ਜਿਹੜੇ ਪ੍ਰੋਸੀਕਿਊਟਰ ਆ, ਉਹ ਇਹ ਮੰਨਦੇ ਨੇ, ਉਹਨਾਂ ਨੂੰ ਇਹ ਸ਼ੱਕ ਆ ਵੀ ਗੌਤਮ ਅਡਾਨੀ ਦੀਆਂ ਜਿਹੜੀਆਂ ਕੰਪਨੀਆਂ ਆ, ਉਹਨਾਂ ਨੇ ਈਰਾਨ ਤੋਂ LPG ਲਿਕੁਇਫਾਈਡ ਪੈਟਰੋਲੀਅਮ ਗੈਸ ਉਹ ਇੰਪੋਰਟ ਕੀਤੀ ਹੋ ਸਕਦੀ ਆ। ਅਮਰੀਕਾ ਦਾ ਕਾਨੂੰਨ ਇਸ ਮੌਕੇ ਈਰਾਨ ਤੋਂ ਕਿਸੇ ਵੀ ਤਰੀਕੇ ਦਾ ਜਿਹੜਾ ਤੇਲ ਤੇ ਗੈਸ ਆ, ਉਸ ਖੇਤਰ ਦੇ ਨਾਲ ਸੰਬੰਧਿਤ ਕੋਈ ਵੀ ਪ੍ਰੋਡਕਟ ਆ, ਉਹ ਟ੍ਰੇਡ ਕਰਨ ਦੇ ਉੱਤੇ ਪ੍ਰੋਹਿਬਿਟ ਕਰਦਾ ਆ, ਉਸ ਨੂੰ ਫੋਰਬਿਡ ਕਰਦਾ ਆ, ਉਹ ਰੋਕਦਾ ਆ। ਤੇ ਨਾਲ ਹੀ ਅਮਰੀਕਾ ਨੇ ਇਹ ਚੇਤਾਵਨੀ ਦਿੱਤੀ ਹੋਈ ਹੈਗੀ ਆ ਵੀ ਜੇ ਕੋਈ ਇਹਨਾਂ ਦੇ ਨਾਲ ਇਸ ਖੇਤਰ ਦੇ ਵਿੱਚ ਬਿਜ਼ਨਸ ਕਰੂਗਾ ਈਰਾਨ ਦੇ ਨਾਲ, ਤਹਿਰਾਨ ਦੇ ਨਾਲ, ਤਾਂ ਉਹਨੂੰ ਵੱਡੀਆਂ ਜਿਹੜੀਆਂ ਪੈਨਲਟੀਜ਼ ਤੇ US ਦੀ ਮਾਰਕੀਟ ਚੋਂ ਸਿੱਧੇ ਤੌਰ ਦੇ ਉੱਤੇ ਬੈਨ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪੈ ਸਕਦਾ ਆ। US ਦੇ ਪ੍ਰੋਸੀਕਿਊਟਰਸ ਆਲਰੇਡੀ ਇੱਕ ਰਿਸ਼ਵਤਖੋਰੀ ਦੀ ਸਕੀਮ ਦੇ ਤਹਿਤ, ਜਿਸ ਦੇ ਤਹਿਤ ਅਡਾਨੀ ਦੇ ਉਲਟ ਵਾਰੰਟ ਵੀ ਜਿਹੜੇ ਉਹ ਜਾਰੀ ਹੋ ਚੁੱਕੇ ਆ। ਇਸ ਨੂੰ ਚਾਰਜ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ ਸੋਲਰ ਪਾਵਰ ਸਪਲਾਈ ਕੰਟਰੈਕਟਸ ਦੇ ਜਿਹੜੇ ਉਹ ਸੰਬੰਧ ਦੇ ਵਿੱਚ। ਭਾਰਤ ਦੀ ਸਰਕਾਰ ਅਡਾਨੀ ਨੂੰ ਇੱਕ ਬਹੁਤ ਤਗੜਾ ਲੀਡਰ ਮੰਨਦੀ, ਇੰਡਸਟਰੀਅਲ ਲੀਡਰ ਮੰਨਦੀ ਆ।
ਪਰ ਵਾਸ਼ਿੰਗਟਨ ਦੇ ਪੁਆਇੰਟ ਆਫ ਵਿਊ ਤੋਂ ਉਹ ਇੱਕ ਰਿਸ਼ਵਤਖੋਰ ਲੀਡਰ, ਰਿਸ਼ਵਤਖੋਰ ਬਿਜ਼ਨਸਮੈਨ ਤੇ ਅਮਰੀਕਾ ਦੇ ਉਲਟ ਜਾ ਕੇ ਈਰਾਨ ਦੇ ਨਾਲ ਸੰਬੰਧ ਬਣਾ ਕੇ ਉਹਨਾਂ ਨੂੰ ਜਿਹੜਾ ਆ ਉੱਥੋਂ ਗੈਸ ਤੇ ਤੇਲ ਲੈਣ ਦੀ ਜਿਹੜੀ ਫਿਰਾਕ ਦੇ ਵਿੱਚ ਜਿਹੜਾ ਉਹ ਲੱਗ ਰਿਹਾ ਆ। ਹੁਣ ਅਡਾਨੀ ਤੇ ਉਹਨਾਂ ਦੀ ਜਿਹੜੀ ਕੰਪਨੀਆਂ ਆ ਉਹ ਇਸ ਚੀਜ਼ ਨੂੰ ਕਹਿ ਰਹੀਆਂ ਵੀ ਇਹ ਨਿਰ-ਆਧਾਰ ਆ, ਇਸ ਦੇ ਵਿੱਚ ਸੱਚ ਨਹੀਂ ਹੈ, ਇਹ ਬੇਸਲੈਸ ਕਹਿੰਦੇ ਵੀ ਐਕੁਜ਼ੀਸ਼ਨਸ ਜਿਹੜੀਆਂ ਉਹ ਲਾਈਆਂ ਗਈਆਂ ਆ। ਪਰ ਕਹਿੰਦੇ ਵੀ ਅਡਾਨੀ ਨੇ ਇਹ ਸੈਂਕਸ਼ਨਸ ਕਿੱਦਾਂ ਜਿਹੜੀਆਂ ਆ ਉਸ ਤੋਂ ਬਚਾਉਣ ਦੇ ਲਈ ਚੀਜ਼ਾਂ ਜਿਹੜੀਆਂ ਉਹ ਕਰ ਰਿਹਾ। ਕਹਿੰਦੇ ਵੀ ਸ਼ੈਡੋ ਟੈਂਕਰਸ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਗਈ ਹੋ ਸਕਦੀ ਹੈ। ਸ਼ੈਡੋ ਟੈਂਕਰ ਕੀ ਹੁੰਦੇ ਆ? ਉਹ ਜਿਹੜੇ ਵੈਸਲਸ ਆ ਜਿਨ੍ਹਾਂ ਨੂੰ ਤੇਲ ਜਾਂ ਐਲਪੀਜੀ ਟਰਾਂਸਪੋਰਟ ਕਰਨ ਦੇ ਲਈ ਜਿਹੜਾ ਆ ਉਹ ਚੋਰੀ ਦੇਣੀ ਜਿਹੜਾ ਉਹ ਵਰਤਿਆ ਜਾਂਦਾ ਆ, ਖਾਸ ਕਰਕੇ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਦੇ ਨਾਲ ਹਰਜੋਤ ਸਿੰਘ ਜੀ ਟ੍ਰੇਡ ਕਰਨ ਦੇ ਉੱਤੇ ਰੋਕਾਂ ਲੱਗੀਆਂ ਹੁੰਦੀਆਂ ਆ। ਜਿਹੜੇ ਕੰਗਲੋਮਰੇਟ ਅਡਾਨੀ ਵਰਗਾ ਆ, ਜੇ ਉਹ ਸਿੱਧਾ ਈਰਾਨ ਦੇ ਐਲਪੀਜੀ ਸ਼ਿਪਮੈਂਟਸ ਦੇ ਨਾਲ ਜੁੜ ਜਾਂਦਾ ਆ ਤਾਂ ਕਹਿੰਦੇ ਵੀ ਯੂਐਸ ਦੀਆਂ ਅਥਾਰਟੀਜ਼ ਦੀਆਂ ਨਜ਼ਰਾਂ ਦੇ ਵਿੱਚ ਉਹ ਆਉਂਦਾ ਆ, ਵਾਇਲੇਸ਼ਨ ਜਿਹੜੀ ਉਹ ਨਜ਼ਰ ਆਉਂਦੀ ਆ ਤਾਂ ਯੂਐਸ ਦੀ ਮਾਰਕੀਟ ਦੇ ਵਿੱਚ ਇੱਕ ਤਾਂ ਉਹਨਾਂ ਦਾ ਕੰਮ ਜਿਹੜਾ ਹੈ ਉਹਨਾਂ ਦੇ ਲਈ ਉਹ ਬੰਦ ਹੋ ਜੂਗੀ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਸ ਦੇ ਉਲਟ ਇੱਕ ਤਿੱਖਾ ਜਿਹੜਾ ਐਕਸ਼ਨ ਆ ਉਹ ਲਿਆ ਜਾ ਸਕਦਾ ਹੈਗਾ ਆ। ਸੋ ਇੱਕ ਇਜ਼ਰਾਈਲ ਦੇ ਐਂਗਲ ਤੋਂ ਵੀ ਆਪਾਂ ਨੂੰ ਹਰਜੋਤ ਸਿੰਘ ਜੀ ਇਹ ਸਾਰਾ ਕੁਝ ਦੇਖਣ ਦੀ ਨਾਲ ਦੇ ਨਾਲ ਜ਼ਰੂਰਤ ਹੈਗੀ ਆ। ਰੀਜ਼ਨ ਇਹੀ ਜਿਹੜਾ ਉਹ ਚੱਲ ਰਿਹਾ ਆ ਵੀ ਭਾਰਤ ਦਾ ਜਿਹੜਾ ਰਿਸ਼ਤਾ ਹੈ ਇਜ਼ਰਾਈਲ ਦੇ ਨਾਲ ਕੰਪਲਿਕੇਟ ਹੋ ਸਕਦਾ ਆ ਜੇ ਈਰਾਨ ਦੇ ਨਾਲ ਇਹ ਜਿਹੜਾ ਤੇਲ ਦਾ ਵਪਾਰ ਆ ਉਹ ਸਾਬਤ ਇਸ ਦੇ ਵਿੱਚ ਹੋ ਜਾਂਦਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਦਾਂ ਦੇ ਜਿਹੜੇ ਅਡਾਨੀ ਵਰਗੇ ਆ ਉਹਨਾਂ ਨੇ ਇਹਨਾਂ ਨੂੰ ਨਾ ਤਾਂ ਜਿਹੜਾ ਉਹ ਕਹਿਣਾ ਹੀ ਕਹਿਣਾ ਆ ਵੀ ਇਹ ਦੋਸ਼ ਜਿਹੜੇ ਗਲਤ ਆ, ਪਰ ਅੰਦਰ ਖਾਤੇ ਇਹ ਇਸੇ ਤਰੀਕੇ ਦੇ ਨਾਲ ਹੀ ਆਪਣਾ ਕੰਮ ਨੂੰ, ਆਪਣੇ ਵਪਾਰ ਨੂੰ ਜਿਹੜਾ ਉਹ ਵਧਾ ਰਹੇ ਹੋਣਗੇ। ਸੋ ਇਹ ਜਿਹੜਾ ਧੂੰਆਂ ਹਰਜੋਤ ਸਿੰਘ ਜੀ ਉੱਠ ਰਿਹਾ ਆ, ਇੱਥੋਂ ਇਹੀ ਪਤਾ ਲੱਗਦਾ ਵੀ ਕਿਤੇ ਨਾ ਕਿਤੇ ਅਡਾਨੀ ਤੇ ਜਿਹੜਾ ਈਰਾਨ ਐਲਪੀਜੀ ਦਾ ਜਿਹੜਾ ਵਪਾਰ ਆ ਉਹ ਹੋਇਆ ਹੁੰਦਾ ਜਾਪ ਰਿਹਾ ਹੈ। ਇਸ ਚੀਜ਼ ਨੂੰ ਇਹ ਕਿਰਤਘਣ ਕਹਿੰਦੇ ਆ ਵੀ ਇੱਕ ਪਾਸੇ ਰਸ਼ੀਆ ਦੇ ਉੱਤੇ ਇੰਨੀਆਂ ਸੈਂਕਸ਼ਨਸ ਲੱਗੀਆਂ ਅਮਰੀਕਾ ਦੀ ਸਰਕਾਰ ਵੱਲੋਂ। ਅਮਰੀਕਾ ਦੀ ਸਰਕਾਰ ਯੂਕਰੇਨ ਨੂੰ ਸਪੋਰਟ ਕਰਦੀ ਸੀ ਤੇ ਇਹ 2 ਸਾਲ ਲਗਾਤਾਰ ਉੱਥੋਂ ਜਿਹੜਾ ਗੈਸ ਖਰੀਦਦੇ ਰਹੇ। ਹੁਣ ਈਰਾਨ ਦੇ ਮਾਮਲੇ ਦੇ ਵਿੱਚ ਈਰਾਨ ਨੂੰ ਅਮਰੀਕਾ ਵਾਲੇ ਨੰਬਰ 1 ਦੁਸ਼ਮਣ ਮੁਲਕ ਮੰਨਦੇ ਆ, ਈਰਾਨ ਤੇ ਚਾਈਨਾ ਨੂੰ, ਤੇ ਇਜ਼ਰਾਈਲ ਵਾਲੇ ਵੀ। ਤੇ ਇੱਕ ਪਾਸੇ ਇਜ਼ਰਾਈਲ ਵਾਲਿਆਂ ਤੋਂ ਜਿਹੜੇ ਸਹਾਇਤਾ ਲੈ ਰਹੇ ਆ ਮਿਲਟਰੀ ਦੀ, ਦੂਸਰੇ ਪਾਸੇ ਜਿਹੜੇ ਇਜ਼ਰਾਈਲ ਦਾ ਦੁਸ਼ਮਣ ਮੁਲਕ ਆ ਉਹਨਾਂ ਤੋਂ ਗੈਸ ਵੀ ਖਰੀਦ ਰਹੀ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹਦੇ ਮੁਤਾਬਕ ਕਹਿੰਦੇ ਵੀ ਜਿਹੜੀ ਫੋਰਨ ਬ੍ਰਾਈਬਰੀ ਆ, ਪਬਲਿਕ ਕਰਪਸ਼ਨ, ਮਨੀ ਲਾਂਡਰਿੰਗ, ਕ੍ਰਿਪਟੋ ਮਾਰਕੀਟ ਵਗੈਰਾ, ਉਹਨਾਂ ਦੇ ਜਿਹੜੀਆਂ ਉਹਨਾਂ ਦੇ ਈਜ਼ ਕੀਤਾ ਜਾਵੇ ਇਨਫੋਰਸਮੈਂਟ ਨੂੰ, ਜਿਹੜਾ ਵਾਈਟ ਕਾਲਰ ਕ੍ਰਾਈਮ ਹੈਗਾ ਆ। ਜਸਟਿਸ ਡਿਪਾਰਟਮੈਂਟ ਦੀ ਅਟਾਰਨੀ ਜਨਰਲ ਜੋ ਪੈਮ ਬੌਂਡੀ ਹੋਣੀ ਆ, ਉਹਨਾਂ ਨੇ ਪ੍ਰੋਸੀਕਿਊਟਰਸ ਨੂੰ ਕਿਹਾ ਵੀ ਜਿਹੜੇ ਐਂਟੀ ਮਨੀ ਲਾਂਡਰਿੰਗ ਤੇ ਹੋਰ ਸੈਕਸ਼ਨ ਅਵੇਜਨ ਮਾਮਲੇ ਹੈਗੇ ਆ, ਡਰੱਗ ਕਾਰਟਲਸ ਦੇ ਮਾਮਲੇ ਦੇ ਵਿੱਚ, ਇੰਟਰਨੈਸ਼ਨਲ ਕ੍ਰਾਈਮ ਆਰਗੇਨਾਈਜੇਸ਼ਨ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਧਿਆਨ ਦੇ ਨਾਲ ਜਿਹੜਾ ਆ ਚੈੱਕ ਕੀਤਾ ਜਾਵੇ। ਸੋ ਅਡਾਨੀ ਗਰੁੱਪ ਜਿਹੜਾ ਆ ਇਹਨਾਂ ਨੂੰ ਹੁਣ ਬਿਲਕੁਲ ਚਾਰਜ ਕੀਤਾ ਜਾਊਗਾ ਯੂਐਸ ਦੀਆਂ ਕੋਰਟਸ ਦੇ ਵਿੱਚ। ਖਾਸ ਕਰਕੇ ਇਹਨਾਂ ਦੇ ਜਿਹੜੇ ਕੀ ਐਗਜ਼ੀਕਿਊਟਿਵਸ ਹੈਗੇ ਆ ਅਡਾਨੀ ਗਰੁੱਪ ਦੇ, ਹੁਣ ਜੋ ਕਿ ਫੇਸ ਕਰ ਰਹੇ ਆ ਕਰੰਟਲੀ ਬ੍ਰਾਈਬਰੀ ਚਾਰਜਸ ਦੇ ਉੱਤੇ। ਸੋ ਜਿਸ ਹਿਸਾਬ ਦੇ ਨਾਲ ਅਡਾਨੀ ਹੁਣੀ ਕਹਿੰਦੇ ਸੀ ਵੀ ਸ਼ਾਇਦ ਜਾਂ ਭਾਰਤ ਦੀ ਸਰਕਾਰ ਵੀ ਜੀ ਉਹ ਪਹਿਲੇ ਵਾਲੇ ਮਾਮਲੇ 'ਚੋਂ ਬਚ ਜੂਗੇ, ਹੁਣ ਦੂਸਰਾ ਜਿਹੜਾ ਮਾਮਲਾ ਆ ਉਹ ਬਿਲਕੁਲ ਹੁਣ ਸਾਹਮਣੇ ਆ ਗਿਆ ਹੈਗਾ। ਸੋ ਇਹਦੇ ਕਰਕੇ ਦੇਖਦੇ ਹਾਂ ਹੁਣ ਕੋਰਟਸ ਦੇ ਵਿੱਚ ਕੀ ਹੁੰਦਾ ਹੈਗਾ। ਪਰ ਐਕਸਪੋਜ਼ ਪੂਰੀ ਤਰ੍ਹਾਂ ਅਡਾਨੀ ਗਰੁੱਪ ਜਿਹੜਾ ਆ ਉਹ ਹੋ ਗਿਆ ਹੈਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਸੀਲਡ ਡੀਓਜੀ ਦੀ ਇੰਡਾਈਟਮੈਂਟ ਜਿਹੜੀ ਉਹ ਵੀ ਇਸ ਦੇ ਵਿੱਚ ਹੋ ਸਕਦੀ ਆ। ਸੋ ਕਹਿੰਦੇ ਵੀ ਸੀਕ੍ਰੇਟ ਦੇ ਵਿੱਚ ਜਿਹੜੇ ਸਸਪੈਕਟ ਆ ਉਹਨਾਂ ਦੇ ਉਲਟ ਅਦਾਲਤ ਦੇ ਵਿੱਚ ਕਾਰਵਾਈ ਸ਼ੁਰੂ ਹੋ ਜਾਂਦੀ ਆ। ਉਹ ਸੀਲ ਇਸ ਲਈ ਕੀਤੀ ਜਾਂਦੀ ਆ ਵੀ ਤਾਂ ਜੋ ਜਿਨ੍ਹਾਂ ਦੇ ਨਾਮ ਹੈਗੇ, ਜੇ ਉਹਨਾਂ ਦਾ ਨਾਮ ਪਤਾ ਲੱਗ ਗਿਆ ਉਹਨਾਂ ਨੂੰ, ਤਾਂ ਉਹ ਭਗੌੜੇ ਨਾ ਹੋ ਜਾਣ, ਉਹ ਇੱਥੋਂ ਭੱਜ ਨਾ ਜਾਣ, ਜਾਂ ਐਵੀਡੈਂਸ ਆ ਉਸ ਨੂੰ ਜਿਹੜਾ ਆ ਉਹ ਨਸ਼ਟ ਜਿਹੜਾ ਉਹ ਨਾ ਕਰ ਦੇਣ ਤੇ ਜਸਟਿਸ ਤੋਂ ਇਵੇਡ ਜਿਹੜਾ ਉਹ ਨਾ ਕਰ ਦੇਣ। ਅਡਾਨੀ ਇਸ ਟਾਈਮ ਅਮਰੀਕਾ ਦੇ ਮਾਈਕਰੋਸਕੋਪ ਦੇ ਅੰਡਰ ਜਿਹੜਾ ਉਹ ਚੱਲ ਰਿਹਾ, ਜਿੱਦਾਂ ਪਹਿਲਾਂ ਦੱਸਿਆ, ਸਿਕਿਉਰਿਟੀ ਤੇ ਵਾਇਰ ਫਰਾਡ ਦੇ ਮਾਮਲੇ ਦੇ ਵਿੱਚ ਆਲਰੇਡੀ ਚਾਰਜਡ ਆ, ਇੰਡਾਈਟਡ ਆ। ਉਸ ਦੇ ਉਲਟ ਵਾਰੰਟ ਜਿਹੜੇ ਆ
ਉਹ ਇਸ਼ੂ ਹੋਏ ਸੀ। ਬਿਜ਼ਨਸ ਦਾ ਜਿਹੜਾ ਫਾਲਆਊਟ ਆ ਉਹ ਇਸ ਨੂੰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਕੁਛ ਸੀਲਡ ਇੰਡਾਈਟਮੈਂਟਸ ਦੀਆਂ ਜੇ ਉਦਾਹਰਨਾਂ ਦਿੰਦੇ ਜਾਈਏ ਤਾਂ ਨਿਖਿਲ ਗੁਪਤਾ ਦੇ ਉਲਟ ਜੂਨ 13 2023 ਨੂੰ ਜਿਹੜੀ ਸੀਲਡ ਇੰਡਾਈਟਮੈਂਟ ਆ ਉਹ ਕੀਤੀ ਗਈ ਸੀ। ਜੂਨ 18 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਹੁੰਦੀ ਆ, ਉਹਨਾਂ ਨੂੰ ਅਸੈਸੀਨੇਟ ਕੀਤਾ ਜਾਂਦਾ ਆ। 30 ਜੂਨ ਨੂੰ ਨਿਖਿਲ ਗੁਪਤਾ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਂਦਾ ਆ ਤੇ ਫਿਰ ਜਿਹੜੀ 30 ਨਵੰਬਰ ਨੂੰ ਇੰਡਾਈਟਮੈਂਟ ਜਿਹੜੀ ਆ ਉਹ ਜਨਤਕ ਕੀਤੀ ਜਾਂਦੀ ਆ, ਅਨਸੀਲ ਹੁੰਦੀ ਆ। ਫਿਰ ਉਸ ਤੋਂ ਬਾਅਦ ਚ ਅਕਤੂਬਰ 2024 ਦੇ ਵਿੱਚ ਵਿਕਾਸ ਯਾਦਵ ਨਾਂ ਦਾ ਜਿਹੜਾ ਰਾਅ ਦਾ ਏਜੰਟ ਆ ਉਸ ਦੇ ਨਾਮ ਦੇ ਨਾਲ ਜਿਹੜੀ ਸੁਪਰਸੀਡਿੰਗ ਇੱਕ ਇੰਡਾਈਟਮੈਂਟ ਆ ਉਹ ਲਿਆਂਦੀ ਜਿਹੜੀ ਜਾਂਦੀ ਆ। ਸੋ ਇਸ ਪੂਰੇ ਮਾਮਲੇ ਦੇ ਵਿੱਚ ਭਾਰਤ ਦੀ ਪੂਰੀ ਖਿੱਲੀ ਆਪਾਂ ਕਹਿ ਸਕਦੇ ਹਾਂ ਵੀ ਉਹ ਉੱਡ ਰਹੀ ਆ। ਜੈ ਸ਼ੰਕਰ ਦਾ ਜਿੰਨੇ ਮਰਜ਼ੀ ਉਹ ਲੋਕ ਕਹਿੰਦੇ ਹੁਣ ਵੀ ਬਹੁਤ ਤਗੜਾ ਫੋਰਨ ਮਿਨਿਸਟਰ ਆ, ਉੱਥੋਂ ਦੇ ਲੋਕਾਂ ਨੇ ਜਿਹੜਾ ਉਹ ਕਹਿਣਾ ਆ, ਪਰ G7 ਸਮਿਟ ਦੇ ਵਿੱਚ ਨਾ ਸੱਦਣਾ, ਟਰੰਪ ਹੁਣਾਂ ਦੇ ਇਨੈਗੂਰੇਸ਼ਨ ਦੇ ਉੱਤੇ ਨਾ ਸੱਦਣਾ, ਫਿਰ ਜਦੋਂ ਇੱਥੇ ਆਇਆ ਆਪਣੇ ਨਾਗਰਿਕਾਂ ਨੂੰ ਬੇਇੱਜ਼ਤੀ ਦੇ ਨਾਲ ਵਾਪਸ ਜਿਹੜੀ ਉਹ ਲੈਣ ਦੇ ਲਈ ਕੁਛ ਮੂੰਹੋਂ ਬੋਲ ਤੱਕ ਨਹੀਂ ਉਹਨਾਂ ਤੋਂ ਬੋਲੇ ਜਿਹੜੇ ਉਹ ਗਏ, ਜਿੱਦਾਂ ਅਮਰੀਕਾ ਵਾਲਿਆਂ ਨੇ ਉਹਦੇ ਵਿੱਚ ਪਾ ਕੇ ਜਦੋਂ ਘੱਲੇ ਸੀਗੇ ਉਹ ਸਾਰੀਆਂ ਚੀਜ਼ਾਂ। ਹੁਣ ਹਰ ਇੱਕ ਚੀਜ਼ ਦੇ ਵਿੱਚ ਟੈਰਿਫ ਜ਼ੀਰੋ ਕਰਨ ਨੂੰ ਜਾਂ ਘਟਾਉਣ ਤੱਕ ਨੂੰ ਜਿਹੜਾ ਮੋਦੀ ਆ ਉਹ ਰੈਡੀ ਜਿਹੜਾ ਉਹ ਹੋ ਰਿਹਾ ਆ। ਜੋ ਇੰਡੋ ਪਾਕ ਕੌਨਫਲਿਕਟ ਹੋਇਆ ਉਸ ਤੋਂ ਵਿੱਚ ਜਹਾਜ਼ਾਂ ਦਾ ਇਹਨਾਂ ਦਾ ਡਿੱਗਣਾ, ਓਵਰਆਲ ਕਿਸੇ ਮੁਲਕ ਦਾ ਉਹਨਾਂ ਦੇ ਨਾਲ ਨਾ ਖੜਨਾ, ਤਾਂ ਇੱਕ ਡਿਪਲੋਮੈਟਿਕ ਫੇਲੀਅਰ ਦੇ ਤੌਰ ਦੇ ਉੱਤੇ ਜਿਹੜੀ ਭਾਰਤ ਦੀ ਸਟੇਟ ਆ ਉਹ ਇਸ ਟਾਈਮ ਸਾਹਮਣੇ ਆ ਰਹੀ ਆ। ਸੋ ਇਹ ਸਿੱਖਾਂ ਦੇ ਲਈ ਬੜਾ ਇੱਕ ਸੁਨਹਿਰੀ ਮੌਕਾ ਆ ਵੀ ਇਸ ਗਰਮ ਲੋਹੇ ਦੇ ਉੱਤੇ ਹਥੌੜਾ ਮਾਰਨ ਦਾ ਮਤਲਬ ਇਹ ਆ ਵੀ ਆਪਣੇ ਦੁਆਰਾ ਜਿਹੜੇ ਵੱਖ-ਵੱਖ ਲੈਜਿਸਲੇਸ਼ਨਸ, ਚਾਹੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਆ, ਐਂਟੀ ਸਿੱਖ ਹੇਟ ਦਾ ਆ, ਇੱਦਾਂ ਦੇ ਜਿਹੜੇ ਕੋਈ ਲੈਜਿਸਲੇਸ਼ਨ ਚੱਲ ਰਹੇ ਆ ਉਹਨਾਂ ਨੂੰ ਹੋਰ ਸਰਗਰਮੀ ਦੇ ਨਾਲ ਪਾਸ ਕਰਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇੱਥੋਂ ਦੇ ਲਾਅ ਮੇਕਰਸ ਨੂੰ ਤੁਸੀਂ ਸਾਫ਼ ਸਪਸ਼ਟ ਦੱਸ ਸਕਦੇ ਆ ਵੀ ਮੋਦੀ ਦੇ ਜਿਹੜੇ ਗੈਂਗਸਟਰ ਕੈਨੇਡਾ ਦੇ ਵਿੱਚ ਕਤਲੋਗਾਰਤ ਕਰ ਰਹੇ ਆ, ਉਹਦਾ ਜਿਹੜਾ ਫਰੈਂਡ, ਬਿਜ਼ਨਸ ਫਰੈਂਡ ਆ ਉਹ ਅਮਰੀਕਾ ਦੇ ਜਿਹੜੇ ਹੈਗੇ ਆ ਕੰਮ ਉਹਨਾਂ ਦੇ ਉਲਟ ਚੱਲ ਰਿਹਾ ਆ, ਉਹਨਾਂ ਦੀ ਪਾਲਿਸੀਜ਼ ਦੇ ਉਲਟ ਚੱਲ ਰਿਹਾ ਆ, ਅਮਰੀਕਾ ਦੇ ਦੁਸ਼ਮਣਾਂ ਦੇ ਨਾਲ ਉਹ ਹੱਥ ਮਿਲਾ ਕੇ ਜਿਹੜਾ ਉਹ ਚੱਲ ਰਿਹਾ। ਸੋ ਭਾਰਤ ਦਾ ਚਿਹਰਾ ਲਗਾਤਾਰ ਇਹਨਾਂ ਕਾਰਵਾਈਆਂ ਦੇ ਨਾਲ ਨੰਗਾ ਹੁੰਦਾ ਆ। ਸੋ ਅਜਿਹੇ ਮੌਕਿਆਂ ਦੇ ਉੱਤੇ ਸਿੱਖਾਂ ਨੂੰ ਜਿਹੜੀ ਆਪਣੀ ਜਿਹੜੀ ਡਿਪਲੋਮੈਟਿਕ ਪਾਵਰ ਆ ਉਸ ਦੀ ਵਰਤੋਂ ਕਰਦੇ ਹੋਏ ਕਾਰਵਾਈਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈਗਾ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਬਹੁਤ ਇੰਪੋਰਟੈਂਟ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਇੱਕ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਸੰਜੇ ਸਿੰਘ, ਇਹਦੀ ਖਬਰ ਆਪਾਂ ਕਾਫੀ ਸਮਾਂ ਪਹਿਲਾਂ ਵੀ ਕੀਤੀ ਸੀ, ਜਿਹਦੀ ਫਲੋਰੀਡਾ ਦੇ ਵਿੱਚ ਕੰਪਨੀ ਸੀ ਜਿਸ ਦਾ ਨਾਮ ਰਾਇਲ ਬੈਂਗਲ ਲੌਜਿਸਟਿਕਸ। 45 ਸਾਲਾਂ ਦਾ ਸੰਜੇ ਸਿੰਘ, ਉਹਨੂੰ 23 ਸਾਲਾਂ ਦੀ ਸਜ਼ਾ ਹੋਈ ਹੈਗੀ ਆ ਮਈ 30 ਨੂੰ ਫਲੋਰੀਡਾ ਦੀ ਕੋਰਟ ਦੇ ਵਿੱਚ। ਇਸ ਨੇ 54 ਮਿਲੀਅਨ ਡਾਲਰ ਦੀ ਇੱਕ ਪੌਂਜੀ ਸਕੀਮ ਚਲਾਈ ਸੀ। 2000 ਇਨਵੈਸਟਰਸ ਤੋਂ ਪੈਸੇ ਇਕੱਠੇ ਕੀਤੇ। ਬਹੁਤ ਸਾਰੇ ਇਹਦੇ ਵਿੱਚ ਹੇਸ਼ੀਅਨ ਮੂਲ ਦੇ ਲੋਕ ਸੀਗੇ, ਜਿਨ੍ਹਾਂ ਤੋਂ ਪੈਸੇ ਲਏ ਵੀ ਤੁਸੀਂ ਪੈਸੇ ਪਾਓ ਸਾਡੀ ਕੰਪਨੀ ਦੇ ਵਿੱਚ ਤੇ ਤੁਸੀਂ ਪਾਰਟਨਰ ਹੋਵੋਗੇ ਨਾਲ। ਸਾਡੀ ਜਿਹੜੀ ਐਕਸਪੈਂਸ਼ਨ ਬਹੁਤ ਜ਼ਿਆਦਾ ਹੋ ਰਹੀ ਆ, ਸਾਡੀ ਟਰੱਕਿੰਗ ਕੰਪਨੀ ਦੇ ਬਹੁਤ ਜ਼ਿਆਦਾ ਜਿਹੜੇ ਕੰਟਰੈਕਟ ਆ ਉਹ ਮਿਲੇ ਹੋਏ ਆ, ਉਹਨਾਂ ਨੂੰ ਮਿਲੇ ਹੋਏ, ਇਸ ਕਰਕੇ ਜੋ ਰੇਟ ਆਫ ਰਿਟਰਨ ਆ ਉਹ ਬਹੁਤ ਜ਼ਿਆਦਾ ਹੋਊਗਾ। ਪਰ ਇਹ ਸਾਰਾ ਕੁਝ ਸੀਗਾ ਫਰਾਡੀ। ਸੋ 200 ਤੋਂ ਵੱਧ ਜਿਹੜੇ ਫਲੀਟਸ ਆ ਇਹ ਉਸਨੇ ਸ਼ੋਅ ਕੀਤੇ ਸੀਗੇ। ਕਹਿੰਦੇ ਭਈ ਜਿਹੜੇ ਪ੍ਰੋਸੀਕਿਊਟਰਸ ਤੇ FBI ਨੇ ਦੱਸਿਆ ਵੀ ਜੋ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸੀ ਉਹ ਉਸਨੇ ਆਪਣੇ ਲਈ ਮਰਸਡੀ ਕਾਰਾਂ ਖਰੀਦਣ ਦੇ ਲਈ, ਘਰ ਨੂੰ ਰੈਨੋਵੇਟ ਕਰਨ ਦੇ ਲਈ ਇੰਡੀਆ ਦੇ ਵਿੱਚ ਵੀ ਆਪਣੇ ਰਿਸ਼ਤੇਦਾਰਾਂ ਨੂੰ ਉਹ ਜਿਹੜਾ ਪੈਸੇ ਆ ਉਹ ਭੇਜਦਾ ਰਿਹਾ। ਤੇ ਬਹੁਤ ਸਾਰੇ ਜਿਹੜੇ ਵਿਚਾਰੇ ਆਮ ਲੋਕ ਸੀਗੇ, ਟਰੱਕਿੰਗ 'ਚ ਹੀ ਕੰਮ ਕਰਦੇ ਸੀਗੇ, ਉਹਨਾਂ ਨੇ ਇਸ ਕੰਪਨੀ ਦੇ ਵਿੱਚ ਜਿਹੜੇ ਪੈਸੇ ਆ ਇਸ ਪੌਂਜੀ ਸਕੀਮ ਦੇ ਅੰਡਰ ਇਨਵੈਸਟ ਕੀਤੇ ਸੀ ਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਲਗਭਗ ਸਾਰਿਆਂ ਦੇ ਹੀ ਜਿਹੜੇ ਆ ਉਹ ਰੁਲ ਗਏ, ਆਪਾਂ ਕਹਿ ਸਕਦੇ ਖਤਮ ਹੋ ਗਏ। ਸੋ ਸੰਜੇ ਸਿੰਘ ਨੂੰ ਕਨਵਿਕਟ ਕੀਤਾ ਗਿਆ ਕੌਨਸਪੀਰੇਸੀ, ਵਾਇਰ ਫਰਾਡ, ਮਨੀ ਲਾਂਡਰਿੰਗ ਨਵੰਬਰ 2024 ਦੇ ਵਿੱਚ। ਜੀ ਤੇ ਹਰਜੋਤ ਸਿੰਘ ਹੁਣ ਜੀ, ਇਨਫੈਕਟ ਸੀਰੀਅਲ ਲਾਈਫ ਵਾਲੇ ਤਾਂ 53-54 ਮਿਲੀਅਨ ਕਹਿ ਰਹੇ ਆ, ਪਰ ਜਿਹੜੀ ਅਦਾਲਤ ਆ ਜਿਹੜੀ ਪ੍ਰੈਸ ਰਿਲੀਜ਼ ਆ US ਅਟਾਰਨੀ ਆਫਿਸ ਦੀ, ਉਹ ਕਹਿੰਦੇ ਵੀ 100 ਮਿਲੀਅਨ ਤੋਂ ਵੱਧ ਦੀ ਜਿਹੜੀ ਉਹ ਪੌਂਜੀ ਸਕੀਮ ਸੀਗੀ ਆਪਣੀ ਟਰੱਕਿੰਗ ਕੰਪਨੀ ਦੇ ਥਰੂ ਜਿਹੜਾ ਇਹਨਾਂ ਨੇ ਚਲਾਈ ਸੀ। ਇਹ ਸੰਜੇ ਸਿੰਘ ਬੰਗਾਲ ਤੋਂ ਸੰਬੰਧਿਤ ਹੋ ਸਕਦਾ, ਕਿਉਂਕਿ ਇਹਨੇ ਕੰਪਨੀ ਦਾ ਨਾਮ ਜਿਹੜਾ ਰਾਇਲ ਬੰਗਾਲ ਲੌਜਿਸਟਿਕ ਆ, ਮੈਂ ਫੇਸਬੁੱਕ ਖੰਗਾਲ ਰਿਹਾ ਸੀ ਇਹਦੀ, ਤੇ ਉੱਥੇ ਦੇ ਇੱਕ ਹਾਈ ਸਕੂਲ ਨੂੰ ਉਹਨੇ ਲਾਈਕ ਕੀਤਾ ਸੀਗਾ। ਮੋਸਟ ਪ੍ਰੋਬਬਲੀ ਬੰਦਾ ਉਹੀ ਹਾਈ ਸਕੂਲਾਂ ਨੂੰ ਫੋਲੋ ਕਰਦਾ ਜਿੱਥੇ ਆਪ ਬੰਦਾ ਪੜ੍ਹਿਆ ਹੁੰਦਾ ਆ। ਸੋ ਉਹ ਭਾਰਤੀ ਮੂਲ ਦਾ ਇਹ ਜਿਹੜਾ ਬੰਦਾ ਆ, ਇਸ ਨੇ ਐਡੀ ਤਗੜੀ ਜਿਹੜੀ ਆ ਸਕੀਮ ਲਾ ਕੇ ਲੋਕਾਂ ਨੂੰ ਜਿਹੜਾ ਉਹ ਠੱਗ ਲਿਆ। ਤੇ ਹੁਣ ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਆ ਤਾਂ ਕੋਈ 1 ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਨਹੀਂ, 150 ਸਾਲ ਦੀ ਜਿਹੜੀ ਸਜ਼ਾ ਆ ਇਸ ਬੰਦੇ ਨੂੰ ਜਿਹੜੀ ਉਹ ਹੋ ਸਕਦੀ ਆ। ਫੈਡਰਲ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਆ ਉਹ ਇਵੈਂਚੁਅਲੀ ਜਿਹੜੇ ਆ ਉਹ ਇਸ ਦੀ ਸਜ਼ਾ ਆ ਉਹ ਮੁਕਰਰ ਕਰਨਗੇ। ਜਿਊਰੀ ਦੇ ਸਾਹਮਣੇ ਜਿਹੜਾ ਟਰਾਇਲ ਇਹਦਾ ਅਕਤੂਬਰ 'ਚ ਹਰਜੋਤ ਸਿੰਘ ਜੀ ਚੱਲਣ ਜਿਹੜਾ ਉਹ ਵਾਲਾ ਹੈਗਾ ਆ। ਸੋ ਇੱਕ ਬਹੁਤ ਹੀ ਵੱਡੀ ਲੋਕਾਂ ਨੂੰ ਲੁੱਟਣ ਵਾਲੀ, ਇਨਵੈਸਟਰਸ ਨੂੰ ਜਿਹੜਾ ਉਹ ਲੁੱਟਣ ਵਾਲੀ 100 ਮਿਲੀਅਨ ਡਾਲਰ ਦੀ ਜਿਹੜੀ ਪੌਂਜੀ ਸਕੀਮ ਦੇ ਪਰਦਾਫਾਸ਼ ਹੋਣ ਤੋਂ ਬਾਅਦ 'ਚ ਇਹਨਾਂ ਨੂੰ, ਸੰਜੇ ਸਿੰਘ ਨੂੰ ਜਿਹੜਾ ਆ ਉਹ ਹੁਣ ਕੀਤਾ ਗਿਆ ਆ ਚਾਰਜ ਜਿਹੜਾ ਉਹ ਕੀਤਾ ਗਿਆ ਹੈ। ਸੋ ਕਾਫੀ ਵੱਡੇ ਜਿਹੜੇ ਚਾਰजेस ਆ ਉਹ ਇਸ ਦੇ ਉੱਤੇ ਲੱਗ ਰਹੇ ਨੇ ਜੀ। ਅਗਲੀ ਖਬਰ, ਸੈਟੇਲਾਈਟ ਇਮੇजेस ਹੁਣ ਸ਼ੋਅ ਕਰ ਰਹੇ ਆ ਵੀ ਕਿਸ ਤਰ੍ਹਾਂ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਬੰਬਰਸ ਨੂੰ ਡਿਸਟਰੋਏ ਕੀਤਾ, ਡੈਮੇਜ ਕੀਤਾ। 117 ਦੇ ਕਰੀਬ ਉਹਨਾਂ ਨੇ ਅਨਮੈਨਡ ਜਿਹੜੇ ਏਰੀਅਲ ਵਹੀਕਲਸ ਆ ਉਹ ਕੰਟੇਨਰਸ ਦੇ ਵਿੱਚ ਲੈ ਗਏ ਰਸ਼ੀਆ ਦੇ ਵਿੱਚ, ਤੇ ਉੱਥੇ ਹੀ ਉਹਨਾਂ ਨੇ ਅਸੈਂਬਲ ਕੀਤੇ ਤੇ ਇਨਸਾਈਡ ਤੋਂ ਹੀ ਜਿਹੜਾ ਆ ਇਹ ਅਟੈਕ ਕੀਤਾ। ਕਹਿੰਦੇ ਵੀ ਬਹੁਤ ਵੱਡਾ ਅਟੈਕ ਸੀਗਾ। ਆਪਾਂ ਕੱਲ ਵੀ ਇਹਦੇ ਬਾਰੇ ਖਬਰ ਸ਼ਾਮੀ ਸਾਂਝੀ ਕੀਤੀ ਸੀ ਵੀ ਜਿਸ ਤਰ੍ਹਾਂ ਜਾਪਾਨ ਨੇ ਅਮਰੀਕਾ 'ਚ 1941 'ਚ ਪਰਲ ਹਾਰਬਰ ਦਾ ਕੀਤਾ ਸੀ, ਉਹਦੇ ਨਾਲੋਂ ਵੀ ਵਰਸਟ ਅਟੈਕ ਸੀਗਾ। ਸੋ ਜੇ ਉਹ ਸੈਟੇਲਾਈਟ ਇਮੇजेस ਆਏ ਆ, ਉਹਨਾਂ ਨੇ 4 에ਅਰ ਫੀਲਡਸ ਤੇ ਉਹਨਾਂ ਦੇ ਜਿਹੜੇ ਨੁਕਸਾਨ ਇੰਨਾ ਜ਼ਿਆਦਾ ਕੀਤਾ ਹੈ ਵੀ ਰਸ਼ੀਆ ਵਾਲੇ ਜਿਹੜੇ ਆ ਉਹ ਹੁਣ ਦੇਖ ਰਹੇ ਆ ਵੀ ਕੀਤਾ ਕੀ ਜਾਵੇ। ਦੂਸਰੇ ਪਾਸੇ ਗੱਲਬਾਤ ਚੱਲ ਰਹੀ ਹੈਗੀ ਆ ਯੂਕਰੇਨ ਦੀ ਤਾਂ ਰਸ਼ੀਆ ਦੀ ਪੀਸ ਟਾਕ ਦੇ ਸੰਬੰਧ ਦੇ ਵਿੱਚ, ਤੇ ਪੂਟਨ ਜਿਹੜਾ ਆ ਉਹ ਮੰਨ ਨਹੀਂ ਰਿਹਾ। ਹੁਣ ਕਹਿੰਦੇ ਭਈ ਲੱਗਦਾ ਆ, ਕਿਉਂਕਿ ਟਰੰਪ ਉਹਨਾਂ ਨੇ ਤੇ ਇਹ ਕਿਹਾ ਸੀ ਵੀ ਇਹਨਾਂ ਨੂੰ ਇਕੱਠਿਆਂ ਨੂੰ ਬੈਠ ਕੇ ਜਿਹੜੀ ਗੱਲਬਾਤ ਆ ਪੂਟਨ ਤੇ ਜ਼ੈਲੈਂਸਕੀ ਨੂੰ ਕਰ ਲੈਣੀ ਚਾਹੀਦੀ ਆ, ਤੇ ਪਰ ਰਸ਼ੀਆ ਵੀ ਨਹੀਂ ਹਟ ਰਿਹਾ। ਤੇ ਦੂਸਰੇ ਪਾਸੇ ਹੁਣ ਯੂਕਰੇਨ
ਦੇ ਜ਼ੈਲੈਂਸਕੀ ਦਾ ਹੱਥ ਉੱਪਰ ਹੋ ਗਿਆ, ਕਿਉਂਕਿ ਏਡਾ ਵੱਡਾ ਅਟੈਕ ਰਸ਼ੀਆ ਵਾਲੇ ਕਦੇ ਸੋਚ ਨਹੀਂ ਸਕਦੇ ਸੀ ਵੀ ਇੰਨੇ ਹੀ ਘੱਟ ਪੈਸਿਆਂ ਦੇ ਨਾਲ ਉਹਨਾਂ ਦੇ ਜਿਹੜੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਟੈਂਕ ਸਾਰਾ ਕੁਝ ਬੰਬਰਸ ਡਿਸਟਰੋਏ ਕਰ ਦਿੱਤੇ ਹੈਗੇ ਆ। ਸੋ ਅਲਟੀਮੇਟਲੀ ਕਹਿੰਦੇ ਪਈ ਟਰੰਪ ਉਹਨਾਂ ਨੂੰ ਹੋ ਸਕਦਾ ਇਨਵੋਲਵ ਹੋਣਾ ਪਵੇ, ਪਰ ਪ੍ਰੈਜ਼ੀਡੈਂਟ ਟਰੰਪ ਹੋਣੀ ਵੀ ਕਾਫੀ ਫਰਸਟ੍ਰੇਟਡ ਹੈਗੇ ਆ ਇਸ ਜੋ ਜੰਗ ਚੱਲ ਰਹੀ ਉਹਨੂੰ ਲੈ ਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੇਰੀ ਪਹਿਲੀ ਪ੍ਰਾਇੋਰਟੀ ਆ 24 ਘੰਟਿਆਂ 'ਚ ਮੈਂ ਸੈਟਲ ਕਰ ਦੂੰਗਾ। ਹੁਣ 4-5 ਮਹੀਨੇ ਦਾ ਸਮਾਂ ਹੋ ਗਿਆ ਹੈਗਾ, ਪਰ ਲੜਾਈ ਜਿਹੜੀ ਆ ਉਸੇ ਤਰ੍ਹਾਂ ਚੱਲ ਰਹੀ ਹੈ। ਯੂਕਰੇਨ ਰੂਸ ਜੰਗ ਦਾ ਹਰਜੋਤ ਸਿੰਘ ਜੀ ਨਤੀਜਾ ਕੋਈ ਵੀ ਨਿਕਲੇ, ਪਰ ਜਿਹੜਾ ਕੱਲ ਯੂਕਰੇਨ ਨੇ ਹਮਲਾ ਕੀਤਾ ਆ ਉਹ ਸਿਖਰ ਦਾ ਕੰਮ ਸੀਗਾ। ਆਉਣ ਵਾਲੇ ਕਹਿੰਦੇ ਵੀ ਇਹ ਸਮਿਆਂ ਦੇ ਵਿੱਚ ਇਸ ਦੀ ਸਪੈਸ਼ਲ ਸਟੱਡੀ ਹੋਣੀ ਆ ਵੀ ਇਹ ਕਿੱਦਾਂ ਜਿਹੜਾ ਉਹ ਕੀਤਾ ਗਿਆ। ਰਸ਼ੀਆ ਦਾ ਆਪਣਾ ਮੋਬਾਈਲ ਨੈਟਵਰਕ ਵਰਤ ਕੇ ਜਿਹੜੇ ਆ ਯੂਕਰੇਨ ਵਾਲਿਆਂ ਨੇ ਜਿਹੜਾ ਆਪਰੇਸ਼ਨ ਟਰੋਜਨ ਹਾਰਸ ਚਲਾਇਆ ਆ। ਅੰਦਰ ਉੱਥੇ ਦੇਖੋ ਕਿੱਦਾਂ ਲਕਾ ਛਪਾ ਕੇ ਡਰੋਨ ਲੈ ਗਏ, ਅਸੈਂਬਲ ਕੀਤੇ, ਮਿਲਟਰੀ ਇੰਸਟਾਲੇਸ਼ਨਸ ਦੇ ਲਾਗੇ ਜਿਹੜੇ ਆ ਉਹ ਖਿਲਾਰ ਕੇ ਹਰਜੋਤ ਸਿੰਘ ਜੀ ਜਿਹੜੇ ਟਰੱਕ ਤੇ ਉੱਥੋਂ ਉਹਨਾਂ ਨੇ ਉਡਾਏ ਤੇ $7 ਬਿਲੀਅਨ ਦੇ ਏਵੀਏਸ਼ਨ ਦਾ ਜਿਹੜਾ ਸਮਾਨ ਆ ਉਹ ਨਸ਼ਟ ਕੀਤਾ। 18 ਮਹੀਨੇ ਦੀ ਪਲੈਨਿੰਗ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਐਕਸ਼ਨ ਇਹਨਾਂ ਨੇ ਪਲਾਨ ਕਰਨ ਤੋਂ ਬਾਅਦ ਚ ਲਿਆ ਗਿਆ। ਇਹਨਾਂ ਨੇ ਪਹਿਲੋਂ ਇੱਕ ਹਿਸਾਬ ਦੇ ਨਾਲ ਪਹਿਲੋਂ ਜਿਹੜੇ ਡਰੋਨ ਹਮਲੇ ਆਪਾਂ ਕਿੰਨੀਆਂ ਖਬਰਾਂ ਆਈਆਂ ਪਹਿਲੋਂ ਵੀ ਕਰਦੇ ਰਹੇ ਆ ਵੀ ਯੂਕਰੇਨ ਨੇ ਬਹੁਤ ਸਾਰੇ ਜਿਹੜੇ ਡਰੋਨ ਹਮਲੇ ਆ ਰੂਸ ਦੇ ਉੱਤੇ ਲਗਾਤਾਰ ਕਰਦੇ ਰਹੇ ਆ। ਇਵੈਂਚੁਅਲੀ ਕੀ ਕੀਤਾ, ਰੂਸ ਨੇ ਆਪਣੇ ਜਿੰਨੇ ਵੀ ਬੰਬਰਸ ਆ ਜਾਂ ਮੇਨ ਏਵੀਏਸ਼ਨ ਦੇ ਜਿਹੜੇ ਜੈਟਸ ਆ ਉਹਨਾਂ ਨੂੰ ਇੱਕ ਥਾਂ ਤੇ ਲੈ ਗਏ। ਇਹ ਲੈ ਕੇ ਵੀ ਦੂਰ ਗਏ, ਸਾਈਬੇਰੀਆ ਵਾਲੇ ਇਲਾਕੇ 'ਚ ਵੀ ਲੈ ਕੇ ਗਏ, ਜਿਹੜਾ ਕਿ 2-3 ਹਜ਼ਾਰ ਮੀਲ ਦੂਰ ਪੈਂਦਾ ਹੈ ਯੂਕਰੇਨ ਦੇ ਬਾਰਡਰ ਤੋਂ। ਪਰ ਤੁਸੀਂ ਦੇਖੋ ਵੀ ਇਹਨਾਂ ਦੀ ਪਲੈਨਿੰਗ ਕਿੱਡੀ ਕਾਰਗਰ ਜਿਹੜੀ ਉਹ ਸਾਬਤ ਹੋਈ। ਉਹਨਾਂ ਨੇ ਉਹਨਾਂ ਦੇ ਐਸੈਟਸ ਇੱਕੋ ਥਾਂ ਤੇ ਇਕੱਠੇ ਕਰਾਏ, ਉਸ ਦੇ ਲਈ ਉਹਨਾਂ ਨੂੰ ਵਰਗਲਾਇਆ, ਉਹ ਉੱਥੇ ਇਕੱਠੇ ਕਰ ਬੈਠੇ ਤੇ ਇਹਨਾਂ ਨੇ ਬਾਅਦ ਦੇ ਵਿੱਚ ਘਾਤ ਲਾ ਕੇ ਜਿਹੜਾ ਆ ਉਹ ਡਰੋਨ ਦੇ ਨਾਲ ਹਮਲਾ ਕੀਤਾ। ਸੋ ਕੱਲ ਤੋਂ ਬਾਅਦ ਦੇ ਵਿੱਚ ਰੂਸ ਬਹੁਤ ਜ਼ਿਆਦਾ ਬੁਖਲਾਇਆ ਹੋਇਆ ਆ। ਉਹਨੇ ਕਈ ਜਿਹੜੇ ਮਿਜ਼ਾਈਲ ਹਮਲੇ ਵੀ ਉਸ ਤੇ ਜਵਾਬੀ ਕਾਰਵਾਈ ਦੇ ਵਿੱਚ ਕੀਤੇ ਆ। ਪਰ ਓਵਰਆਲ ਜਿਹੜਾ ਆਪਾਂ ਜੇ ਦੇਖਿਆ ਜਾਵੇ ਤਾਂ ਯੂਕਰੇਨ ਨੇ ਜਿਹੜਾ ਡਰੋਨ ਅਟੈਕ ਕਰਕੇ ਰਸ਼ੀਅਨ 에ਅਰ ਬੇਸਿਸ ਦੇ ਉੱਤੇ ਜਿਹੜਾ ਉਹ ਕੀਤਾ ਆ, ਇੱਕ ਵਾਰੀ ਰੂਸ ਨੂੰ ਜਿਹੜਾ ਆ ਉਹ ਜ਼ਰੂਰ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ। ਉੱਤੋਂ ਪਤੰਦਰਾਂ ਨੇ ਡਰੋਨਾਂ ਦੇ ਵਿੱਚ ਕੈਮਰੇ ਵੀ ਲਾਏ ਸੀਗੇ, ਉਹ ਫੁਟੇਜ ਵੀ ਨਾਲ ਜਿਹੜੀ ਉਹ ਜਾਰੀ ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ ਵੀ ਛੋਟੇ-ਛੋਟੇ ਜਿਹੜੇ ਧਮਾਕਿਆਂ ਵਾਲੇ ਜਿਹੜੇ ਡਰੋਨ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਇਹ ਇਸ ਤਰੀਕੇ ਦੇ ਨਾਲ ਵਾਰਫੇਅਰ ਜਿਹੜਾ ਉਹ ਕੀਤਾ ਆ। ਸੋ ਜਦੋਂ ਤੋਂ ਡਰੋਨ ਆਏ ਸੀ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀਗਾ ਵੀ ਇਹਦੇ ਨਾਲ ਜੰਗ ਦੇ ਜਿਹੜੇ ਰੂਪ ਆ ਬਹੁਤ ਜ਼ਿਆਦਾ ਬਦਲੇਗਾ। ਇਹ ਉਸ ਦਾ ਇੱਕ ਵੱਡਾ ਉਦਾਹਰਣ ਜਿਹੜਾ ਉਹ ਹੈਗਾ ਆ। 41 ਰਸ਼ੀਆ ਦੇ 에ਅਰਕ੍ਰਾਫਟਸ ਦੇ ਉੱਤੇ ਯੂਕਰੇਨ ਮਿਲਟਰੀ ਦਾ ਦਾਅਵਾ ਆ ਵੀ ਉਹਨਾਂ ਨੇ ਨੁਕਸਾਨ ਜਿਹੜਾ ਉਹ ਪਹੁੰਚਾਇਆ, ਕਈਆਂ ਨੂੰ ਟੋਟਲੀ ਹੀ ਜਿਹੜਾ ਉਹਨਾਂ ਨੇ ਖਸਤਾ ਜਿਹੜਾ ਉਹ ਕਰ ਦਿੱਤਾ ਆ। ਤੇ ਹੁਣ ਰਿਸਰਚਰਸ ਦੇਖਣਗੇ ਤੇ ਇਸ ਦੀ ਜਿਹੜੀ ਉਹ ਸਟੱਡੀ ਕੀਤੀ ਜਾਊਗੀ ਵਿਦਿਨ ਰਸ਼ੀਆ, ਕਿੱਦਾਂ ਜਿਹੜਾ ਉਹ ਰਸ਼ੀਆ ਦੇ ਉਲਟ ਯੂਕਰੇਨ ਵਾਲੇ ਜਿਹੜੇ ਉਹ ਸਟ੍ਰਾਈਕ ਕਰ ਗਏ, ਜਦ ਕਿ 3 ਸਾਲ ਤੋਂ ਉਹ ਬਾਰਡਰਾਂ ਦੇ ਉੱਤੇ ਲਗਾਤਾਰ ਲੜ ਰਹੇ ਸੀ, ਜਿੱਥੇ ਹਜ਼ਾਰਾਂ ਹੀ ਲੱਖਾਂ ਹੀ ਲੋਕ ਘਰੋਂ ਬੇਘਰ ਤੇ ਜਿਹੜੀਆਂ ਮੌਤਾਂ ਆ ਉਹਨਾਂ ਦੀਆਂ ਹੋ ਚੁੱਕੀਆਂ ਆ। ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੀ ਹੈਰਾਨ ਆ ਵੀ ਜ਼ੈਲੈਂਸਕੀ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਨਹੀਂ ਦੱਸਿਆ ਇਸ ਅਟੈਕ ਬਾਰੇ, ਜੋ ਕਿ ਕਹਿੰਦੇ ਵੀ ਕਾਫੀ ਮਹੀਨਿਆਂ ਤੋਂ ਉਹ ਤਿਆਰੀ ਕਰ ਰਹੇ ਸੀ। 18 ਮਹੀਨਿਆਂ ਦੀ ਤਿਆਰੀ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਜੇ ਕਿਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦੱਸਤਾ ਵੀ ਇਹ ਉਹਨਾਂ ਨੂੰ ਨਾ ਦੱਸ ਦੇਣ। ਹਾਂ। ਸੋ ਇੰਨਾ ਜ਼ਿਆਦਾ ਸੀਕ੍ਰੇਟ ਜਿਹੜਾ ਉਹਨਾਂ ਦਾ ਇੱਥੋਂ ਇੱਕ ਚੀਜ਼ ਹੋਰ ਹਰਜੋਤ ਸਿੰਘ ਜੀ ਆਉਂਦੀ ਆ ਵੀ ਕੀ ਯੂਕਰੇਨ ਵਾਲਿਆਂ ਨੂੰ ਭਰੋਸਾ ਨਹੀਂ ਆ ਸਾਡੇ ਟਰੰਪ ਹੋਣਾ ਤੇ ਵੀ ਕਿਉਂਕਿ ਹੁਣ ਵਿਰੋਧੀ ਤਾਂ ਕਹਿੰਦੇ ਆ ਵੀ ਰਸ਼ੀਅਨ ਏਜੰਟ ਤੱਕ ਵੀ ਆਪਣੇ ਪ੍ਰੈਜ਼ੀਡੈਂਟ ਨੂੰ ਉਹ ਆਖ ਦਿੰਦੇ ਆ। ਸੋ ਇਹ ਵੀ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਨਾਲ ਹੀ ਹੁਣ ਚੱਲਣਗੀਆਂ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਜਾਂਦੇ ਜਾਂਦੇ ਦੱਸਦੇ ਜਾਂਦੇ ਆ ਵੀ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਇਹ ਜੂਨ ਦਾ ਉਹ ਹਫ਼ਤਾ ਚੱਲ ਰਿਹਾ ਹੈ ਜਦੋਂ ਭਾਰਤ ਦੀ ਸਰਕਾਰ ਨੇ ਭਾਰਤ ਦੀ ਫੌਜ ਦੀ ਵਰਤੋਂ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ ਆ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ। ਪਰ ਗੁਰੂ ਦੇ ਜਿਹੜੇ ਸਿੰਘ ਸਿੰਘਣੀਆਂ ਆ ਉਹ ਜੁਝਾਰੂ ਆ, ਉਹਨਾਂ ਨੇ ਉਸ ਦਾ ਜਿਹੜਾ ਟਾਕਰਾ ਆ ਬਾਖੂਬੀ ਜਿਹੜਾ ਆ ਉਹ ਦ੍ਰਿੜਤਾ ਦੇ ਨਾਲ ਕੀਤਾ, ਸ਼ਹੀਦੀ ਜਾਮ ਜਿਹੜੇ ਆ ਉਹ ਪ੍ਰਾਪਤ ਕੀਤੇ
ਤੇ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੀਆਂ ਜਿਹੜੀਆਂ ਚਰਚਾਵਾਂ, ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਲਗਾਤਾਰ ਕਰ ਰਹੇ ਹਾਂ। ਤੇ ਨਾਲ ਦੇ ਨਾਲ 7 ਜੂਨ ਨੂੰ ਜਿਹੜੇ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਵਿੱਚ 2nd ਸਟਰੀਟ ਤੋਂ ਸਿਵਿਕ ਸੈਂਟਰ ਪਲਾਜ਼ਾ ਤੱਕ ਆਉਂਦੇ ਸ਼ਨੀਚਰਵਾਰ 7 ਜੂਨ ਨੂੰ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਣਾ ਆ। ਸੋ ਸਾਰਿਆਂ ਨੂੰ ਉੱਥੇ ਹੁਮ ਕੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿਕੀ ਦੇ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA।